ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਅਪਡੇਟ ਅਮਰੀਕਾ ਮੇਰੇ ਨਾਲ ਪ੍ਰੋਗਰਾਮ 'ਚ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਦੇ ਰਾਹੀਂ ਐਪਲੀਕੇਸ਼ਨ ਜਿੰਨਿਆਂ ਨੇ ਵੀ ਡਾਊਨਲੋਡ ਕੀਤੀਆਂ ਅਤੇ ਨਾਲ ਦੀ ਨਾਲ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ, ਟੈਲੀਫੋਨ ਦੇ ਰਾਹੀਂ ਫੇਸਬੁੱਕ ਦੇ ਉੱਤੇ ਜਿਹੜੇ ਜੁੜੇ ਹੋਏ ਆ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 1 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਬੁੱਧਵਾਰ ਜੀ। ਬਿਲਕੁਲ ਸਰੋਤਿਓ, ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਜਿਹੜੀਆਂ ਅਹਿਮ ਖਬਰਾਂ। ਉਸ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਜਿਹੜੇ ਸਹਿਯੋਗੀ ਆ, ਸਪਾਂਸਰਸ ਆ, ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਤੁਹਾਡੇ ਸਾਰਿਆਂ ਤੱਕ ਇਸ ਪ੍ਰੋਗਰਾਮ ਨੂੰ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ, ਮਦਦ ਕੀਤੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500। ਇਸ ਦੇ ਨਾਲ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ, ਫਰੀਮੌਂਟ, ਨਰਜੀਤ ਸਿੰਘ, ਕੁਲਵੰਤ ਕੌਰ ਪੱਡਾ, ਰੋਜ਼ਵਿਲ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਕਲੋਵਿਸ, ਬਿੰਦਰ ਧਾਲੀਵਾਲ, ਬੇਕਰਸਫੀਲਡ, ਜਰਨੈਲ ਸਿੰਘ, ਜੌਹਲ, ਲੈਨਵੁੱਡ, ਗੁਰਚਰਨ ਸਿੰਘ, ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ, ਬੇਕਰਸਫੀਲਡ ਵਾਲੇ ਸਾਰੇ ਹੀ ਬਜ਼ੁਰਗ, ਦਰਸ਼ਨ ਸਿੰਘ ਸੇਖੋਂ, ਬੇਕਰਸਫੀਲਡ, ਬੀਸਲਾ ਪਰਿਵਾਰ, ਫਰੈਜ਼ਨੋ, ਅਮਰਜੀਤ ਸਿੰਘ, ਸਟਾਕਟਨ ਅਤੇ ਕਰਨੈਲ ਸਿੰਘ, ਰੰਧਾਵਾ, ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਅਤੇ ਹਰਜੋਤ ਸਿੰਘ ਦੀ ਗੱਲਬਾਤ ਦਾ ਸਿਲਸਿਲਾ ਜਿਹੜਾ ਜੀ ਸ਼ੁਰੂ ਕਰਦੇ ਹਾਂ। ਰੀਸੈਂਟਲੀ ਆਪਾਂ ਨੂੰ ਹੁਣੇ ਕਿਸੇ ਨੇ ਇੱਕ ਸਰੋਤੇ ਨੇ ਕਾਲ ਹਰਜੋਤ ਸਿੰਘ ਜੀ ਆਈ ਸੀ ਜਿਹੜੇ ਸੈਕਰਾਮੈਂਟੋ ਐਂਟੀਲੋਪ ਜਿਹੜੇ ਜੀ ਇਲਾਕੇ ਤੋਂ, ਕਹਿੰਦੇ ਵੀ ਉੱਥੇ ਪੁਲਿਸ ਦੀ ਜਿਹੜੀ ਗਤੀਵਿਧੀ ਆ ਬਹੁਤ ਜਿਹੜੀ ਕਹਿੰਦੇ ਵੀ ਤੇਜ਼ੀ ਦੇ ਨਾਲ ਉੱਥੇ ਹੋ ਰਹੀ ਆ। ਜਿਵੇਂ ਕੋਈ ਹੋਰ ਰਿਪੋਰਟ ਨਹੀਂ ਆਈ ਪਰ ਕਿਸੇ ਨੇ ਕਾਲ ਕਰਕੇ ਜਿਹੜੇ ਇਸ ਦੇ ਬਾਰੇ ਜਾਣਕਾਰੀ ਜਿਹੜੀ ਦਿੱਤੀ ਸੀ। ਸੋ ਜਿਹੜੇ ਐਂਟੀਲੋਪ ਇਲਾਕੇ ਦੇ ਵਿੱਚ ਹੈਗੇ ਨੇ ਲੋਕ, ਉਹਨਾਂ ਨੂੰ ਬੇਨਤੀ ਆ ਵੀ ਥੋੜ੍ਹਾ ਸਤਰਕਤਾ, ਥੋੜ੍ਹੀ ਇਹਤਿਆਤ, ਅਲਰਟ ਜਿਹੜਾ ਰਹੋ, ਅਵੇਅਰ ਜਿਹੜਾ ਜੀ ਰਹੋ। ਅਜੇ ਪਤਾ ਨਹੀਂ ਲੱਗਾ ਵੀ ਕਿਸੇ ਪਾਸੋਂ ਵੀ ਹੋਇਆ ਉੱਥੇ ਕੀ ਆ, ਪਰ ਪੁਲਿਸ ਦੀ ਜਿਹੜੀ ਗਤੀਵਿਧੀ ਆ ਉੱਥੇ ਕਾਫੀ ਤੇਜ਼ੀ ਦੇ ਨਾਲ ਜਿਹੜੀ ਉੱਥੇ ਵੱਧ ਰਹੀ ਆ। ਕਹਿੰਦੇ ਹੈਲੀਕਾਪਟਰਸ ਦੇ ਜ਼ਰੀਏ ਜਿਹੜੀ ਆ ਉੱਥੇ ਕਾਫੀ ਜਿਹੜਾ ਉੱਥੇ ਘੁੰਮ ਰਹੇ ਨੇ ਜੀ। ਸੋ ਬਿਲਕੁਲ ਜਿਹੜੇ ਸਰੋਤੇ ਸਾਡੇ ਐਂਟੀਲੋਪ 'ਚ ਪੰਜਾਬੀ ਬਹੁਤ ਰਹਿੰਦੇ ਆ, ਐਂਟੀਲੋਪ ਸੈਕਰਾਮੈਂਟੋ ਏਰੀਏ 'ਚ ਜੇ ਕੋਈ ਅਪਡੇਟ ਹੋਈ ਤੁਸੀਂ ਜ਼ਰੂਰ ਸਾਂਝੀ ਕਰ ਦਿਓ ਤਾਂ ਕਿ ਬਾਕੀਆਂ ਨੂੰ ਵੀ ਪਤਾ ਲੱਗ ਸਕੇ। ਅਤੇ ਅਗਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਜਿਹੜੀ ਕਾਰ ਫਾਇਰ ਹੈਗੀ ਆ ਰੈਡਿੰਗ ਦੇ ਵਿੱਚ, ਉਹ ਹੁਣ 1000 ਤੋਂ ਵੱਧ ਏਕੜ ਜਿਹੜੇ ਆ ਉਹਦੀ ਭੇਟ ਦੇ ਵਿੱਚ ਅੱਗ ਦੀ ਚੜ੍ਹ ਗਏ ਹੈਗੇ ਆ। 23% ਦੇ ਕਰੀਬ ਕਹਿੰਦੇ ਪਈ ਹੁਣ ਕੰਟੇਨ ਕੀਤੀ ਜਾ ਚੁੱਕੀ ਹੈਗੀ ਆ, ਪਰ ਹਜੇ ਤੱਕ ਜਿਹੜੀ ਆ ਇਹ ਅੱਗ ਇੱਕ ਤਰ੍ਹਾਂ ਨਾਲ ਬੁਝਣ ਦਾ ਨਾਮ ਨਹੀਂ ਲੈ ਰਹੀ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਉਹ ਘਰਾਂ ਤੋਂ ਬਾਹਰ ਕੱਢੇ ਹੋਏ ਆ, ਇੱਕ ਤਰ੍ਹਾਂ ਨਾਲ ਮੈਂਡੇਟਰੀ ਇਵੈਕੂਏਸ਼ਨ ਕੀਤੀ ਹੋਈ ਹੈਗੀ ਆ। ਸੋ ਕਾਫੀ ਜਿਹੜੇ ਰਾਹਤ ਕਾਰਜ ਵੀ ਹੁਣ ਚੱਲ ਪਏ ਆ। ਬਹੁਤ ਸਾਰੇ ਜਿਹੜੇ ਲੋਕ ਹੈਗੇ ਆ ਉਹਨਾਂ ਨੇ ਫੰਡਿੰਗ ਵੀ, ਕਈ ਜਿਹੜੇ ਸਪਲਾਈਜ਼ ਹੈਗੀਆਂ ਫੂਡ ਦੀਆਂ ਉਹ ਵੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਹੈਗੀਆਂ। ਅਤੇ 40,000 ਦੇ ਕਰੀਬ ਜਿਹੜੇ ਰੈਜ਼ੀਡੈਂਟ ਹੈਗੇ ਆ ਉਹ ਹੁਣ ਤੱਕ ਇਵੈਕੂਏਟ ਕੀਤੇ ਜਾ ਚੁੱਕੇ ਹੈਗੇ ਆ। ਕਾਰ ਫਾਇਰ ਦੇ ਨਾਲ ਰੈਡਿੰਗ, ਸ਼ਸ਼ਤਾ ਏਰੀਆ ਦੇ ਵਿੱਚ ਅਤੇ ਹੋਰ ਵੀ ਕੈਲੀਫੋਰਨੀਆ ਦੇ ਵਿੱਚ, ਜਿਸ ਤਰ੍ਹਾਂ ਆਪਾਂ ਕੱਲ੍ਹ ਦੱਸਿਆ ਸੀ ਵੀ ਬਹੁਤ ਜ਼ਿਆਦਾ ਜਗ੍ਹਾ ਅੱਗਾਂ ਲੱਗੀਆਂ ਹੋਈਆਂ। ਅਤੇ ਕੱਲ੍ਹ ਸ਼ਾਮੀ ਇੱਕ ਯੂਬਾ ਸਿਟੀ ਏਰੀਏ ਦੇ ਵਿੱਚ, ਜਿਹੜੀ ਯੂਬਾ ਸਿਟੀ ਦੇ ਲਾਗੇ ਪਹਾੜੀ ਹੈਗੀ ਆ, ਉੱਥੇ ਵੀ ਅੱਗ ਲੱਗੀ ਹੋ ਸੀ ਅਤੇ ਉਹ ਜਿਹੜੀ ਆ ਥੋੜ੍ਹੀ ਕੰਟੇਨ 40% ਦੇ ਕਰੀਬ ਕੀਤੀ ਗਈ ਹੈਗੀ ਆ। ਬਿਲਕੁਲ, ਉੱਥੇ ਵੀ ਜਿਹੜਾ ਕਾਫੀ ਹਰਜੋਤ ਸਿੰਘ ਜੀ ਖਤਰਾ ਜਿਹੜਾ ਬਣਿਆ ਸੀ, ਖਾਸ ਕਰਕੇ ਕਿਉਂਕਿ ਉਸੇ ਬਿਊਟ ਪਹਾੜੀਆਂ ਦੇ ਉੱਤੇ ਜਿਹੜੀ ਹੈਗੀ ਆ, ਬਿਊਟ ਸੈਟਰ ਪਹਾੜੀਆਂ ਦੇ ਉੱਤੇ, ਉੱਥੇ ਪੰਜਾਬੀ ਰੇਡੀਓ USA ਦਾ ਜਿਹੜਾ ਟਾਵਰ ਵੀ ਉੱਥੇ ਆ। ਸੋ ਇੱਕ ਟਾਈਮ ਦੇ ਉੱਤੇ ਖਤਰਾ ਜਿਹੜਾ ਆ ਇਹ ਵੀ ਜਿਹੜਾ ਬਣਿਆ ਸੀਗਾ ਵੀ ਪਤਾ ਨਹੀਂ ਜਿਹੜਾ ਉੱਧਰ ਨੂੰ ਕੀ ਬਣ ਜਾਣਾ, ਪਰ ਚਲੋ ਕਾਬੂ ਪਾਉਣ ਦੇ ਵਿੱਚ ਥੋੜ੍ਹਾ ਬਹੁਤਾ ਜਿਹੜਾ ਕਾਮਯਾਬੀ ਜਿਹੜੀ ਉੱਥੇ ਜਿਹੜੇ ਫਾਇਰ ਫਾਈਟਰਸ ਉਹਨਾਂ ਨੂੰ ਹਾਸਿਲ ਹੋਈ ਆ। ਪਰ ਅੱਗਾਂ ਜਿੱਦਾਂ ਤੁਸੀਂ ਦੱਸਿਆ ਹਰਜੋਤ ਸਿੰਘ ਜੀ, ਬਹੁਤ ਹਾਹਾਕਾਰ ਆਪਾਂ ਕਹਿ ਸਕਦੇ ਹਾਂ ਵੀ ਜਿਹੜੀ ਉਹ ਮਚੀ ਹੋਈ ਆ। ਅਤੇ ਉੱਥੇ ਵੀ ਜਿਹੜੀ 1500 ਏਕੜ ਤੋਂ ਵੱਧ ਜਿਹੜਾ ਆ ਉੱਥੇ ਸੜਿਆ ਆ। ਸੋ ਉੱਥੇ ਅੱਗ ਲੱਗੀ ਹੋਈ ਹੈ। ਸਟਰ ਬਿਊਟ ਪਹਾੜੀਆਂ ਉਹਨਾਂ ਨੂੰ ਕਿਹਾ ਜਾਂਦਾ, ਬਿਲਕੁਲ ਸਾਹਮਣੇ ਜਿਹੜੀਆਂ ਦਿਸਦੀਆਂ ਹੈਗੀਆਂ, ਇੱਕੋ ਹੀ ਪਹਾੜੀਆਂ ਉੱਥੇ ਜਿਹੜੀਆਂ ਦਿਸਦੀਆਂ। ਹਾਂਜੀ, ਉੱਥੇ ਸਰੋਤੇ ਦੇਖਦੇ ਵੀ ਹੋ ਗਏ, ਕਈ
ਟਾਵਰ ਲੱਗੇ ਹੁੰਦੇ ਆ ਰੇਡੀਓ ਦੇ, ਟੀਵੀ ਦੇ ਉੱਚੀ ਜੀ ਤੇ ਉਹਨਾਂ 'ਚ ਪੰਜਾਬੀ ਰੇਡੀਓ USA ਦਾ ਵੀ ਹੈਗਾ ਤੇ ਹਜੇ ਮਹਾਰਾਜ ਦੀ ਕਿਰਪਾ ਆ ਹਜੇ ਬਚਿਆ ਹੋਇਆ, ਪਰ ਅੱਗ ਨਹੀਂ ਉੱਥੇ ਹਜੇ ਬੁਝੀ। 40% ਦੇ ਕਰੀਬ ਹਜੇ ਵੀ ਜਿੱਦਾਂ ਬੁਝੀ ਆ, 60% ਹਜੇ ਰਹਿੰਦੀ ਆ ਉੱਥੇ। ਜੀ ਬਿਲਕੁਲ, ਕੰਟੇਨਮੈਂਟ ਦੇ ਉੱਤੇ ਕਾਫੀ ਜਿਹੜਾ ਜ਼ੋਰ ਲਾਇਆ। ਤੇ ਆਪਣੇ ਨਾਲ ਇੱਕ ਕਾਲਰ ਵੀ ਜੁੜੇ ਨੇ, ਸਤਨਾਮ ਸਿੰਘ ਜੀ, ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਸਤਨਾਮ ਸਿੰਘ ਜੀ। ਹਾਂਜੀ, ਸਭ ਤੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਵੀਰ ਜੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਪੰਜਾਬੀ ਰੇਡੀਓ ਸਾਰੀ ਟੀਮ ਦਾ, ਜਿਹੜੇ ਸਾਰਿਆਂ ਨੂੰ ਜਾਗਰਤ ਕਰ ਰਹੇ ਤੇ ਟਾਈਮ ਸਿਰ ਖਬਰ ਦਿੰਦੇ ਰਹੇ। ਤੇ ਮੈਂ ਇੱਕ ਤੁਹਾਡੀ ਜ਼ਰੂਰ ਸਾਂਝੀ ਕਰਨੀ ਮੰਗਦਾ। ਪਹਿਲੀ ਤਾਂ ਤੁਸੀਂ ਆਪਣੇ ਵੀਰ ਦੇ ਰਾਤੀ ਗੁਰਦੁਆਰਾ ਸਾਹਿਬ ਤੋਂ ਅੱਗ ਦੀ ਸੀ, ਮਤਲਬ ਬਹੁਤ ਵਧੀਆ ਜਿਹੜੇ ਆਪਣੇ ਫਾਇਰ ਫਾਈਟਰ ਬੜੀ ਕੋਸ਼ਿਸ਼ ਕਰ ਰਹੇ ਕਾਬੂ ਕਰਨ ਦੀ, ਤੇ ਸਤਿਗੁਰ ਕਿਰਪਾ ਕਰਨ ਦੀ, ਉਹਨਾਂ ਨੂੰ ਮੱਤ ਬਖਸ਼ਣ। ਤੇ ਦੂਸਰਾ ਵੀਰ ਜੀ ਆਪਣੇ ਮੈਂ ਧੰਨਵਾਦ ਕਰਦਾ ਆਪਣੇ ਜੋ ਲੰਗਰ ਕਮੇਟੀਆਂ ਦੇ ਤੇ ਟਰੱਕਾਂ ਵੀਰਾਂ ਸਾਰਿਆਂ ਨੂੰ ਕੱਲ ਰਲ ਕੇ ਕਾਫੀ ਸਮਾਨ ਇਕੱਠਾ ਕੀਤਾ ਤੇ ਅੱਜ 2 ਵੱਡੇ ਪਿੱਕੇ ਭਰ ਕੇ ਜਾ ਰਹੇ ਆ ਤੇ ਮੈਂ ਕਿਹਾ ਪੌਣੇ ਘੰਟੇ ਦੇ ਉੱਤੇ ਪਹੁੰਚ ਜਾਣਾ ਆਪਣੇ ਰਾਈਡਿੰਗ ਜੀ। ਤੇ ਆਪਣੇ ਜੋ ਵੀ ਉਹਨਾਂ ਦੀ ਲੋੜ ਸੀ ਉਹਨੇ ਦੱਸਿਆ ਵੀ ਸਾਨੂੰ ਡਾਈਪਰ ਚਾਹੀਦੇ, ਬੱਚਿਆਂ ਦੇ, ਲੇਡੀਜ਼ ਦੇ ਕੱਪੜੇ ਜਾਂ ਖਾਣੇ, ਏਦਾਂ ਆਈਟਮਾਂ ਵੱਲ ਲਿਜਾ ਰਹੇ ਆ। ਤੇ ਮੈਂ ਬਾਕੀ ਹੋਰ ਵੀ ਸਾਰਿਆਂ ਨੂੰ ਬੇਨਤੀ ਕਰਦਾ ਵੀ ਤੁਹਾਨੂੰ ਵੀ ਬੇਨਤੀ ਕਰਦਾ ਵੀ ਉੱਥੇ ਜਾ ਕੇ ਦੇਖਾਂਗੇ ਕੀ ਸਿਚੁਏਸ਼ਨ ਹੋ ਰਹੀ, ਜਿਸ ਕਿਸੇ ਚੀਜ਼ ਦੀ ਲੋੜ ਹੋਵੇ ਤੇ ਲੇਟਰ ਔਨ ਤੁਹਾਡੇ ਦੁਆਰਾ ਅਨਾਉਂਸ ਕੀਤਾ ਜਾਊਗਾ ਜੀ। ਤੇ ਸਾਰਿਆਂ ਨੂੰ ਬੇਨਤੀ ਕਿ ਅੱਗੇ ਵੀ ਸਾਡੇ ਸਿੱਖਾਂ ਤੇ ਬਹੁਤ ਬਹੁਤ ਮਤਲਬ ਗੁਰੂ ਸਾਹਿਬ ਦੀ ਬੜੀ ਕਿਰਪਾ ਹੈ, ਬੜਾ ਹੌਸਲਾ ਬਖਸ਼ਿਆ ਇਹਨਾਂ ਨੇ ਤੇ ਹਮੇਸ਼ਾ ਹੀ ਔਖੀ ਘੜੀ ਵੇਲੇ, ਦੁੱਖ ਦੇ ਵੇਲੇ ਸਾਰਿਆਂ ਨਾਲ ਖੜਦੇ ਹਨ। ਤੇ ਮੈਂ ਆਸ ਕਰਦਾ ਇਸ ਵਾਰੀ ਵੀ ਸਾਰੇ ਸਹਿਯੋਗ ਦੇਣਗੇ ਤੇ ਸਾਰਿਆਂ ਨੇ ਬੇਨਤੀ ਕਰਦਾ ਵੀ ਤੁਹਾਡੀ ਅਨਾਉਂਸਮੈਂਟ ਤੇ ਵੇਟ ਕਰਨ ਵੀ ਫਿਰ ਸਭ ਨੂੰ ਦੱਸਾਂਗੇ ਵੀ ਉੱਥੇ ਕਿਹੜੀ ਚੀਜ਼ ਦੀ ਲੋੜ ਹੈ ਤੇ ਉਸ ਹਿਸਾਬ ਨਾਲ ਫਿਰ ਜਗ੍ਹਾ ਵੀ ਦੱਸਿਓ ਜਿੱਥੇ ਵੀ ਇਕੱਠਾ ਕਰਨ ਕੀ ਕਰਨਾ ਤੇ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ। ਧੰਨਵਾਦ। ਧੰਨਵਾਦ ਕਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਕੈਲ ਫਾਇਰ ਦੇ ਮੁਤਾਬਕ ਰਾਜਕਰਮਵੀਰ ਸਿੰਘ ਜੀ, ਜਿਹੜਾ ਹਾਈਵੇ 29 ਆ ਤੇ ਕਾਰ ਪਾਵਰ ਹਾਊਸ ਰੋਡ ਹੈਗੀ ਆ, ਉੱਥੇ ਇੱਕ ਵਿਸਕੀ ਟਾਊਨ ਹੈਗਾ ਸ਼ਾਸਤਾ ਕਾਉਂਟੀ ਦੇ ਵਿੱਚ, 80,906 ਏਕੜ ਉਸ ਏਰੀਏ ਦੇ ਵਿੱਚ ਜਿਹੜੀ ਆ ਅੱਗ ਦੇ ਨਾਲ ਇਹ ਲਪੇਟ 'ਚ ਆਏ ਹੋਏ ਆ। 5% ਹੀ ਕੰਟੇਨ ਹੈਗੀ ਆ, ਮੈਂਡੇਟਰੀ ਇਵੈਕੂਏਸ਼ਨ ਹੈਗੀ ਆ। ਸੋ ਇਹ ਤਾਂ ਸੀਗੀ ਸਾਡੀ ਜਿਹੜੀ ਅੱਗਾਂ ਦੇ ਬਾਰੇ ਅਪਡੇਟਸ। ਬਿਲਕੁਲ, ਜਿਹੜੀ ਮੈਂਡੋਸਿਨੋ ਕਾਉਂਟੀ ਆ ਉਹਦੇ ਵਿੱਚ ਵੀ ਥੋੜ੍ਹੀ ਬਹੁਤੀ ਉਹ ਕੰਟੇਨਮੈਂਟ ਕਰਨ ਦੇ ਵਿੱਚ ਕਾਮਯਾਬੀ ਉਹਨਾਂ ਨੇ ਹਾਸਲ ਕੀਤੀ ਹੈ। ਉੱਦਾਂ ਜਿਹੜੀਆਂ ਉਹ 2 ਅੱਗਾਂ ਆ, ਇੱਕ ਜਿਹੜੀ 60,000 ਏਕੜ ਤੱਕ ਫੈਲ ਚੁੱਕੀ ਹੋਈ ਆ ਤੇ ਇੱਕ ਜਿਹੜੀ ਆ 32,000 ਏਕੜ ਤੱਕ ਜਿਹੜੀ ਆ ਫੈਲੀ ਹੋਈ ਆ। ਜਿਹੜਾ ਕਲੀਅਰ ਲੇਕ ਦੇ ਇਰਦ ਗਿਰਦ ਇਲਾਕੇ ਆ, ਲੇਕ ਪੋਰਟ, ਅੱਪਰ ਲੇਕ, ਨੀਸ, ਇਹ ਸਾਰੇ ਇਲਾਕਿਆਂ ਤੋਂ ਵਿੱਚੋਂ ਲੋਕਾਂ ਨੂੰ ਇਵੈਕੂਏਟ ਜਿਹੜਾ ਆ ਉੱਥੇ ਉਹ ਕੀਤਾ ਗਿਆ ਹੋਇਆ ਸੀ। ਜਿਹੜੀ 32,000 ਏਕੜ ਦੇ ਵਿੱਚ ਆ ਹੌਪਲੈਂਡ ਵਾਲੀ, ਉਹ 38% ਜਿਹੜੀ ਕੰਟੇਨ ਕਰ ਲਈ ਗਈ ਆ। ਤੇ ਜਿਹੜੀ ਰੈਂਚ ਫਾਇਰ ਆ ਮੈਂਡੋਸਿਨੋ ਕੰਪਲੈਕਸ ਵਾਲੀ, ਉਹ 15% ਕੰਟੇਨ ਕੀਤੀ ਗਈ ਆ, ਜਿਹੜੀ 60,000 ਏਕੜ ਦੇ ਵਿੱਚ ਇਸ ਟਾਈਮ ਫੈਲੀ ਹੋਈ ਆ। ਹਾਈਵੇ 20 ਦੇ ਲਾਗੇ ਜਿਹੜੀ ਉਹ ਅੱਗ ਉੱਥੇ ਲੱਗੀ ਹੋਈ ਆ। ਸੋ ਹੋਪਫੁਲੀ ਜਿਹੜਾ ਆ ਜਲਦੀ ਇਹਨਾਂ ਸਾਰਿਆਂ ਦੇ ਉੱਤੇ ਕਾਬੂ ਪਾਇਆ ਜਾ ਸਕੇ। ਬਾਕੀ ਜਿੱਦਾਂ ਯੂਬਾ ਸਿਟੀ ਵਾਲੇ ਹੁਣ ਫਾਇਰ ਫਾਈਟਰਸ ਨੇ ਉੱਥੇ ਬੜੀ ਜਿਹੜੀ ਮੁਸ਼ੱਕਤ ਕੀਤੀ ਆ ਤੇ ਆਪਣੇ ਬਹੁਤ ਸਾਰੇ ਜਿਹੜੇ ਲੋਕ ਉੱਥੇ ਰਹਿੰਦੇ ਨੇ ਉਹਨਾਂ ਨੂੰ ਜ਼ਰੂਰ ਬੇਨਤੀ ਆ ਵੀ ਜਿੰਨੇ ਵੀ ਫਾਇਰ ਇੰਜਨਸ ਵਾਲੇ ਜਿਹੜੇ ਤੁਹਾਨੂੰ ਉੱਥੇ ਉਹਨਾਂ ਨੂੰ ਫਾਇਰ ਵਾਲਿਆਂ ਦੇ, ਫਾਇਰ ਬ੍ਰਿਗੇਡ ਵਾਲਿਆਂ ਦੇ ਲੱਭਦੇ ਨੇ, ਦਫ਼ਤਰ ਹੈਗੇ ਨੇ ਆਲੇ ਦੁਆਲੇ, ਉੱਥੇ ਜ਼ਰੂਰ ਜਾ ਕੇ ਉਹਨਾਂ ਨੂੰ ਐਪਰੀਸ਼ੀਏਟ ਕਰੋ। ਚਾਹੇ ਪਾਣੀ ਲੈ ਕੇ ਜਾਓ, ਚਾਹੇ ਕੁਛ ਖਾਣ ਦੇ, ਕੁਛ ਵੀ। ਮੈਂ ਦੇਖ ਰਿਹਾ ਸੀ ਇੱਕ ਜਿਹੜੇ ਰੈਡਿੰਗ ਵਾਲੇ ਪਾਸੇ ਇੱਕ ਛੋਟੀ ਜਿਹੀ ਬੱਚੀ ਬਰੀਟੋ ਬਣਾ ਕੇ ਜਿਹੜੀ ਆ ਉਹ ਉਹਨਾਂ ਫਾਇਰ ਫਾਈਟਰਸ ਨੂੰ ਜਿਹੜੀ ਉਹ ਲੈ ਕੇ ਗਈ ਹੋਈ ਸੀ। ਸੋ ਉਹਨਾਂ ਨੂੰ ਦੇਖੋ ਇਹਦੇ ਨਾਲ ਬਹੁਤ ਜਿਹੜਾ ਹੌਸਲਾ ਆ ਉਹ ਮਿਲਦਾ ਆ ਵੀ ਉਹ ਕੰਮ ਜਿਹੜਾ ਕਰ ਰਹੇ। ਨਾਲੇ ਉਹ ਦੇਖੋ ਉਹਨਾਂ ਦੇ ਸਾਥੀਆਂ ਦੇ ਵਿੱਚੋਂ ਕੁਛ ਜਿਹੜੇ ਸਾਥੀ ਮਾਰੇ ਵੀ ਗਏ ਆ, ਉਹ ਵੀ ਜਿਹੜਾ ਉਹਨਾਂ ਨੂੰ ਇੱਕ ਜਿਹੜਾ ਹਮਦਰਦੀ ਵੀ ਜਿਹੜੀ ਆ ਉਹ ਜਤਾਉਣੀ ਬਹੁਤ ਜ਼ਰੂਰੀ ਹੁੰਦੀ ਹੈ ਇਹੋ ਜਿਹੇ ਮੌਕਿਆਂ ਦੇ ਉੱਤੇ ਜੀ। ਸੋ ਬਿਲਕੁਲ ਜਿਹੜੇ ਸਾਡੇ ਸਰੋਤੇ USA ਤੋਂ ਜਾਂ ਕੈਨੇਡਾ ਤੋਂ ਬਾਹਰ ਦੇ ਆ, ਦੱਸਦੇ ਜਾਈਏ ਵੀ ਬਹੁਤ ਸਾਰੇ ਜਿਹੜੇ ਫਾਇਰ ਡਿਪਾਰਟਮੈਂਟਸ ਹੁੰਦੇ ਉਹ ਘਰਾਂ ਦੇ ਏਰੀਏ ਦੇ ਵਿੱਚ ਹੀ ਹੁੰਦੇ ਹੈਗੇ ਆ। ਸੋ ਉੱਥੇ ਜਾ ਕੇ ਕਰਨਾ ਚਾਹੀਦਾ। ਤੇ ਹੁਣ ਤੱਕ 966 ਬਿਲਡਿੰਗਾਂ ਜਿਹੜੀਆਂ ਉਹ ਸੜ ਚੁੱਕੀਆਂ ਹੈਗੀਆਂ। 3300 ਦੇ ਕਰੀਬ ਫਾਇਰ ਫਾਈਟਰ ਜਿਹੜੇ ਆ ਅੱਗ ਦੇ ਨੂੰ ਫਾਈਟ ਕਰ ਰਹੇ ਆ। ਕੱਲ੍ਹ ਵੀ ਕੁਛ ਕੁ ਸਰੋਤੇ ਸਾਡੇ ਕਹਿੰਦੇ ਸੀ ਤੁਸੀਂ ਟਾਈਮ ਬੜਾ ਫਾਇਰ ਦੇ ਉੱਤੇ ਸਪੈਂਡ ਕੀਤਾ। ਸੋ ਇਹਦਾ ਰੀਜ਼ਨ ਇਹ ਸੀ ਵੀ ਕੈਲੀਫੋਰਨੀਆ ਦੇ ਵਿੱਚ ਬਹੁਤ ਜਗ੍ਹਾ, ਇਕੱਲਾ ਇਹ ਮੈਂਡੋਸਿਨੋ ਕਾਉਂਟੀ ਜਾਂ
ਯੂਸੀਮਿਟੀ ਏਰੀਆ ਤੇ ਜਾਂ ਸ਼ਾਸਤਾ ਕਾਉਂਟੀ 18 ਤੋਂ ਵੱਧ ਅੱਗਾਂ ਲੱਗੀਆਂ ਹੋਈਆਂ। ਤੇ ਜਿਹੜਾ ਫਾਇਰ ਮੰਥ ਹੁੰਦਾ ਆ ਉਹ ਅਕਤੂਬਰ ਹੁੰਦਾ ਆ ਰਾਜਕਰਮਵੀਰ ਸਿੰਘ ਜੀ। ਤੇ ਇਹ ਹੁਣ ਦੇਖੋ ਪਈ ਆ ਜੁਲਾਈ ਦਾ ਐਂਡ, ਅਗਸਤ ਦਾ 1 ਅਗਸਤ ਅੱਜ ਤੇ ਹਜੇ 3 ਮਹੀਨੇ ਪਏ ਆ ਤੇ ਅੱਗ ਦਾ ਇੰਨਾ ਬੁਰਾ ਹਾਲ ਹੈਗਾ ਆ। ਸੋ ਇਹਦੇ ਨਾਲ ਕੀ ਹੁੰਦਾ ਹੈਗਾ ਆ ਵੀ ਜਿਹੜੇ ਲੋਕਲ ਏਰੀਆ ਜਿੱਥੇ ਜਿੱਥੇ ਅੱਗ ਲੱਗੀ ਉੱਥੇ ਤਾਂ ਲੱਗੀ ਆ, ਲੋਕ ਅੱਜ ਕੱਲ੍ਹ ਛੁੱਟੀਆਂ ਕਰਕੇ ਟੂਰਿਜ਼ਮ ਬਹੁਤ ਕਰਦੇ ਆ, ਅੱਗੇ ਪਿੱਛੇ ਜਾਂਦੇ ਆ, ਕਈ ਹਾਈਵੇਜ਼ ਬੰਦ ਹੋ ਜਾਂਦੇ ਆ। ਸੋ ਉਹ ਸਾਡਾ ਮੇਨ ਰੀਜ਼ਨ ਹੁੰਦਾ ਆ ਵੀ ਵੱਧ ਤੋਂ ਵੱਧ ਜਿਹੜੀ ਇਨਫੋਰਮੇਸ਼ਨ ਆ ਉਹ ਸਰੋਤਿਆਂ ਨੂੰ ਦਿੱਤੀ ਜਾਵੇ ਤਾਂ ਕਿ ਕਿਸੇ ਨੂੰ ਕਿਸੇ ਤਰ੍ਹਾਂ ਦੀ ਤਕਲੀਫ ਨਾ ਆਵੇ। ਪਲੱਸ ਜਿੱਥੇ ਕਿਤੇ ਕਿਸੇ ਦੀ ਹੈਲਪ ਦੀ ਜ਼ਰੂਰਤ ਆ ਆਪਾਂ ਉਹਦੇ ਬਾਰੇ ਅਨਾਊਂਸ ਕਰ ਸਕੀਏ ਤੇ ਉਹ ਹੈਲਪ ਹੋ ਸਕੇ ਜੀ। ਸੋ ਜਿਹੜੀ ਕਾਰ ਫਾਇਰ ਆ 24% ਜਿਹੜੀ ਲੇਟੈਸਟ ਖਬਰ ਆਈ ਹੈਗੀ ਆ ਕੈਲੀਫੋਰਨੀਆ ਫਾਇਰ ਡਿਪਾਰਟਮੈਂਟ ਵੱਲੋਂ 24% ਹੁਣ ਤੱਕ ਇਹ ਕੰਟੇਨ ਹੋਈ ਹੈਗੀ ਆ ਤੇ ਹਜੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਆ ਉਹ ਕਾਬੂ ਪਾਉਣਾ ਅਜੇ ਹੈਗਾ ਜੀ। ਤੇ ਆਪਾਂ ਹਰਜੋਤ ਸਿੰਘ ਜੀ ਹੁਣ ਅਗਲੀਆਂ ਖਬਰਾਂ ਜਿਹੜੀਆਂ ਉਸ ਦੇ ਉੱਤੇ ਨਜ਼ਰ ਮਾਰੀਏ। ਕੱਲ੍ਹ ਇੱਕ ਨਵਾਂ ਜਿਹੜਾ ਆ ਬੰਦੂਕਾਂ ਨੂੰ ਲੈ ਕੇ ਵਿਵਾਦ ਜਿਹੜਾ ਉਹ ਛਿੜਿਆ ਰਿਹਾ। 3D ਪ੍ਰਿੰਟਡ ਗਨਸ ਜਿਹੜਾ ਆ ਉਹਦਾ ਇੱਕ ਜਿਹੜਾ ਮੇਕਰ ਹੈਗਾ ਕੋਡੀ ਵਿਲਸਨ, ਉਹਨੇ ਜਿਹੜਾ ਆਪਣੇ ਕਹਿ ਲਓ ਵੀ ਉਹਦੇ ਬਲੂ ਪ੍ਰਿੰਟਸ ਉਹਨੂੰ ਡਾਊਨਲੋਡੇਬਲ ਜਿਹੜੇ 3D ਉਹਦੀਆਂ ਡਰਾਇੰਗਸ ਆ ਉਹ ਪਾ ਦਿੱਤੀਆਂ ਸੀ ਆਪਣੀਆਂ ਵੈਬਸਾਈਟ ਦੇ ਉੱਤੇ। ਕੱਲ੍ਹ ਪਰ ਇੱਕ ਫੈਡਰਲ ਜੱਜ ਜਿਹੜੇ ਸਿਆਟਲ ਤੋਂ ਨੇ ਉਹਨਾਂ ਨੇ ਇਸ ਦੇ ਉੱਤੇ ਟੈਂਪਰੇਰੀ ਬਲੌਕ ਜਿਹੜਾ ਆ ਉਹ ਲਾ ਦਿੱਤਾ ਵੀ ਇਹ ਜਿਹੜੇ ਬਲੂ ਪ੍ਰਿੰਟਸ ਆ ਉਹ ਰਿਲੀਜ਼ ਨਾ ਹੋ ਸਕਣ। ਪਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਲਰੇਡੀ ਕਈਆਂ ਨੇ ਉਹ ਜਿਹੜੇ 3D ਪ੍ਰਿੰਟਡ ਬਲੂ ਪ੍ਰਿੰਟਸ ਹੈਗੇ ਆ ਜਿਹੜੇ ਗਨਸ ਦੇ ਉਹਨੂੰ ਡਾਊਨਲੋਡ ਜਿਹੜਾ ਆ ਉਹ ਕਰ ਚੁੱਕੇ ਆ। ਹੁਣ ਜਿਹੜਾ ਰੌਲਾ ਇਸ ਦੇ ਉੱਤੇ ਕਾਫੀ ਵੱਡਾ ਜਿਹੜਾ ਇਸ ਟਾਈਮ ਹਰਜੋਤ ਸਿੰਘ ਜੀ ਵਿਵਾਦ ਜਿਹੜਾ ਹੈਗਾ, ਕਿਉਂਕਿ 3D ਪ੍ਰਿੰਟਡ ਗਨਸ ਜੇ ਅਲਾਓ ਹੋ ਜਾਂਦੀਆਂ ਜਾਂ ਜੇ ਉਹ ਕਹਿੰਦੇ ਆ ਵੀ ਜਿਹੜਾ ਵੀ ਮਰਜ਼ੀ ਜਿਹੜਾ ਕਰ ਸਕਦਾ ਆ। ਇੱਕ ਜਿਹੜਾ 3D ਪ੍ਰਿੰਟਰ ਆ ਬੜਾ ਸਸਤਾ ਜਿਹਾ 150 200 ਵੱਧ ਤੋਂ ਵੱਧ ਜੇ ਵਧੀਆ ਕੁਆਲਿਟੀ ਵਾਲਾ ਲੈਣਾ ਵੀ $1000 ਦੇ ਵਿੱਚ ਆ ਜਾਂਦਾ ਆ। ਮਟੀਰੀਅਲ ਤੁਸੀਂ ਲਿਆਉਣਾ ਆ ਤੇ ਤੁਸੀਂ ਕਹਿੰਦੇ ਇੱਦਾਂ ਦੀਆਂ ਬੰਦੂਕਾਂ ਅਨਟ੍ਰੇਸੇਬਲ ਜਿਹੜੀਆਂ ਬੰਦੂਕਾਂ ਆ ਇਹਦੇ ਕਰਕੇ ਜਿਹੜੀਆਂ ਉਹ ਬਣ ਸਕਦੀਆਂ ਆ। ਤੁਸੀਂ ਪਲਾਸਟਿਕ ਦੀ ਬਣਾਓ ਜਾਂ ਇੱਦਾਂ ਦੇ ਫਾਈਬਰ ਦੀ ਜਾਂ ਪੋਲੀਮਰ ਦੀ ਕਿਸੇ ਵੀ ਤਰੀਕੇ ਦੀ ਜਿਹੜੀ ਤੁਸੀਂ ਬੰਦੂਕ ਬਣਾ ਸਕਦੇ ਆ ਜਿਹਦੇ ਵਿੱਚ ਕੋਈ ਵੀ ਜਿਹੜਾ ਮੈਟਲ ਤੁਹਾਨੂੰ ਪਾਉਣ ਦੀ ਜਿਹੜੀ ਉਹ ਜ਼ਰੂਰਤ ਨਹੀਂ ਪਊਗੀ ਤੇ ਚਾਹੇ ਉਹ ਮੈਟਲ ਵਾਲੀ ਵੀ ਜਿਹੜੀ ਉਹ ਤੁਸੀਂ ਉਹਦੇ ਨਾਲ ਜਿਹੜੀ ਉਹ ਬਣਾ ਸਕਦੇ ਆ। ਸੋ ਉਹਦੇ ਕਰਕੇ ਹੁਣ ਬਹੁਤ ਜ਼ਿਆਦਾ ਜਿਹੜਾ ਵਿਵਾਦ ਆ ਉਹ ਰੌਲਾ ਪਿਆ। ਕੱਲ੍ਹ ਰਾਸ਼ਟਰਪਤੀ ਟਰੰਪ ਨੇ ਆਪਣੇ ਜਿਹੜੇ ਕਹਿ ਲਓ ਵੀ ਲਾਅ ਇਨਫੋਰਸਮੈਂਟ ਏਜੰਸੀਆਂ ਦੇ ਨਾਲ ਗੱਲ ਕਰਨ ਦੀ ਬਜਾਏ ਕਹਿੰਦੇ ਵੀ ਮੈਂ NRA ਨੂੰ ਕਾਲ ਕਰ ਰਿਹਾ ਅਤੇ ਉਹਨਾਂ ਨੂੰ ਮੈਂ ਪੁੱਛਦਾ ਕੀ ਆ। ਸੋ NRA ਨੇ ਤਾਂ ਇਹਦੇ ਖਿਲਾਫ ਹੋਣਾ ਹੀ ਹੋਣਾ ਕਿਉਂਕਿ ਉਹਨਾਂ ਦੀਆਂ ਬੰਦੂਕਾਂ ਨਹੀਂ ਵਿਕਣੀਆਂ। ਜੇ ਬੰਦੂਕਾਂ ਸਾਰੇ ਜਾਣੇ ਆਪੋ ਆਪਣੀ ਬਣਾਈ ਜਾਣਗੇ ਆਪਣੀ ਮਰਜ਼ੀ ਦੇ ਨਾਲ ਤਾਂ ਉਹ ਵੇਚਣਗੇ ਕੀ ਅਤੇ ਫਿਰ ਉਹਨਾਂ ਨੂੰ ਕਮਾਈਆਂ ਜਿਹੜੀਆਂ ਉਹ ਕਿੱਥੋਂ ਹੋਣਗੀਆਂ, ਕੌਣ ਜਿਹੜਾ ਫਿਰ ਉਹਨਾਂ ਦਾ ਮੈਂਬਰ ਬਣੂਗਾ। ਸੋ ਕਈ ਲੋਕਾਂ ਨੂੰ ਇਹ ਗੱਲ ਜਿਹੜੀ ਬਿਲਕੁਲ ਵੀ ਜਿਹੜੀ ਉਹ ਪਸੰਦ ਨਹੀਂ ਆਈ ਵੀ ਰਾਸ਼ਟਰਪਤੀ ਨੇ ਆਪਣੇ ਲਾਅ ਇਨਫੋਰਸਮੈਂਟ ਦੇ ਨਾਲ ਗੱਲ ਕਰਨ ਦੀ ਬਜਾਏ ਆਪਣੇ ਉਹਨਾਂ ਅਫੀਸ਼ੀਅਲਸ ਦੇ ਨਾਲ ਗੱਲ ਕਰਨ ਦੀ ਬਜਾਏ NRA ਨੂੰ ਜਿਹੜੀ ਸਿੱਧੀ ਜਿਹੜੀ ਉੱਥੇ ਆ ਉਸ ਦੇ ਵਿੱਚ ਕਾਲ ਕੀਤੀ ਅਤੇ ਉਹਨਾਂ ਨੇ ਕਿਹਾ ਵੀ ਇਹ ਉੱਦਾਂ ਤਾਂ ਮਾੜੀ ਗੱਲ ਆ, ਇੱਦਾਂ ਹੋਣਾ ਨਹੀਂ ਚਾਹੀਦਾ। ਸੋ ਪੈਨਸਿਲਵੇਨੀਆ ਦੇ ਵਿੱਚ, ਔਰੇਗਨ ਦੇ ਵਿੱਚ ਅਤੇ ਹੋਰ ਜਿਹੜੇ ਵਾਸ਼ਿੰਗਟਨ ਦੇ ਵਿੱਚ ਅਤੇ ਇਸ ਤੋਂ ਇਲਾਵਾ ਹੋਰ ਕਈ ਸਟੇਟਸ ਆ ਉਹਨਾਂ ਨੇ ਆਪਣੇ ਪੱਧਰ ਦੇ ਉੱਤੇ ਜਿਹੜੇ ਆ ਉਹ ਉਹਨਾਂ ਦੇ 3D ਪ੍ਰਿੰਟਸ ਆ ਆਪਣੇ ਸੂਬੇ ਲੈਵਲ ਦੇ ਉੱਤੇ ਉਸ ਦੇ ਵਿੱਚ ਉਹਨਾਂ ਨੇ ਬਲੌਕ ਜਿਹੜੇ ਲਾਏ ਆ। ਅਤੇ ਇੱਕ ਜਿਹੜੇ ਫੈਡਰਲ ਜੱਜ ਸਿਆਟਲ ਵਾਲੇ ਆ ਉਹਨਾਂ ਨੇ ਜਿਹੜੀ ਟੈਕਸਸ ਬੇਸਡ ਕੰਪਨੀ ਹੈਗੀ ਹੈ ਡਿਫੈਂਸ ਡਿਸਟਰੀਬਿਊਟਿਡ, ਇਸ ਕੰਪਨੀ ਦਾ ਨਾਮ ਹੈ ਕੋਡੀ ਵਿਲਸਨ ਜਿਸ ਨੇ ਇਸ ਦਾ ਇਜਾਦ ਕੀਤਾ ਆ, ਇਹਦੀ ਇਨਵੈਂਸ਼ਨ ਜਿਹੜੀ ਉਸਨੇ ਕੀਤੀ ਆ ਅਤੇ ਉਹ ਉਸਨੇ ਉੱਤੇ ਜਿਹੜਾ ਟੈਂਪਰੇਰੀ ਬਲੌਕ ਜਿਹੜਾ ਆ ਉਹ ਲਾ ਦਿੱਤਾ ਆ। ਅਤੇ ਕੰਪਨੀ ਨੇ ਕਹਿੰਦੇ ਸੈਟਲਮੈਂਟ ਜਿਹੜੀ ਆ ਉਹ ਹੋ ਚੁੱਕੀ ਸੀ US ਗੌਰਮੈਂਟ ਦੇ ਨਾਲ ਜੂਨ ਦੇ ਵਿੱਚ ਵੀ ਉਹਨਾਂ ਨੇ ਅਲਾਓ ਕਰਨਾ ਸੀਗਾ ਬਲੂ ਪ੍ਰਿੰਟਸ ਨੂੰ ਪਬਲਿਕ ਦੇ ਲਈ। ਸੋ ਇਹ US ਗੌਰਮੈਂਟ ਨੇ ਪਹਿਲੋਂ ਜਿਹੜੀ ਇਹ ਸਰਕਾਰ ਹੈ ਇਸ ਟਾਈਮ ਟਰੰਪ ਪ੍ਰਸ਼ਾਸਨ ਆ ਉਹਨਾਂ ਦੇ ਨਾਲ ਇਹ ਸਮਝੌਤਾ ਇਹਨਾਂ ਦਾ ਹੋ ਚੁੱਕਾ ਸੀ। ਪਰ ਹੁਣ ਕਿਉਂਕਿ ਬਾਕੀਆਂ ਨੇ ਦੇਖਦੇ ਹੋਏ ਵੀ ਇਹ ਤਾਂ ਬਹੁਤ ਖਤਰੇ ਵਾਲੀ ਇੱਕ ਹਿਸਾਬ ਦੇ ਨਾਲ ਗੱਲ ਆ, ਕੱਲ੍ਹ ਨੂੰ ਕੋਈ ਵੀ ਕ੍ਰਿਮੀਨਲ ਆ, ਕੋਈ ਵੀ ਹੋਰ ਬੰਦਾ ਆ, ਕੋਈ ਸਟੂਡੈਂਟ ਆ ਜਿਹੜਾ ਇੱਦਾਂ ਕਿਸੇ ਦੇ ਉੱਤੇ ਕੁਛ ਵੀ ਕਰ ਦਿੰਦਾ ਆ, ਕੋਈ ਡਿਸਗਰੰਟਲਡ ਇੰਪਲੋਈ ਆ, ਉਹ 3D ਪ੍ਰਿੰਟ ਜਿਹੜੀ ਬੰਦੂਕ ਜਿਹੜੀ ਉਹ ਬਣਾ ਕੇ ਅਤੇ ਕਿਸੇ ਨੂੰ ਵੀ ਬਾਅਦ ਦੇ ਵਿੱਚ ਜਿਹੜਾ ਆ ਉਹ ਅਸਲਾ ਤਾਂ ਕਹਿੰਦੇ ਈਜ਼ੀਲੀ ਜਿਹੜਾ ਉਹ ਦੂਜਾ ਮਿਲ ਹੀ ਜਾਂਦਾ ਆ, ਗੋਲੀਆਂ ਐਮੂਨੇਸ਼ਨ, ਅਤੇ ਫਿਰ ਉਹਦੇ ਨਾਲ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਹੋ ਸਕਦਾ ਆ। ਆਈ ਥਿੰਕ ਕਹਿੰਦੇ ਵੀ ਇਹ ਉਸ ਨੇ ਤਾਂ ਉੱਦਾਂ ਦੀਆਂ ਗਨਸ ਵੀ ਪਬਲਿਸ਼ ਜਿਹੜੀਆਂ ਕਰ ਦਿੱਤੀਆਂ ਸੀ ਬਲੂ ਪ੍ਰਿੰਟਸ, ਜਿੱਦਾਂ AR-15 ਸਟਾਈਲ ਜਿਹੜੀਆਂ ਰਾਈਫਲਸ ਅਤੇ ਹੈਂਡ ਗਨਸ ਵੀ ਜਿਹੜੀਆਂ ਉਹ ਬੰਦਾ ਆਪਣੇ ਘਰੇ ਬੈਠਾ ਹੀ ਜਿਹੜਾ ਉਹ ਬਣਾ ਸਕਦਾ ਸੀਗਾ। ਸੋ ਬਹੁਤ ਖਤਰੇ ਵਾਲੀ ਇੱਕ ਹਿਸਾਬ ਦੇ ਨਾਲ ਗੱਲ ਹੈਗੀ ਹੈ ਇਹ। ਤੇ ਅਗਲੀ ਖਬਰ ਵੱਲ ਚੱਲੀਏ, ਜਿਹੜਾ ਟੈਰਿਫ ਆ ਟੈਕਸ ਦੀ ਗੱਲ ਕਰਦੇ ਜਾਈਏ। ਕਹਿੰਦੇ ਭਈ ਹੁਣ ਪ੍ਰੈਜ਼ੀਡੈਂਟ ਟਰੰਪ ਦੇ ਜਿਹੜੇ ਐਡਵਾਈਜ਼ਰ ਆ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਤੁਸੀਂ 10% ਟੈਰਿਫ ਚਾਈਨਾ ਦੇ $200 ਬਿਲੀਅਨ ਵਰਥ ਆਫ ਇੰਪੋਰਟਸ 'ਤੇ ਲਾਇਆ ਸੀ ਉਹਨੂੰ 25% ਵਧਾ ਦਿੱਤਾ ਜਾਵੇ।
$34 ਬਿਲੀਅਨ ਦੇ ਉੱਤੇ ਜਿਹੜੇ ਚਾਈਨੀਜ਼ ਦੇ ਪ੍ਰੋਡਕਟ ਆ ਆਲਰੇਡੀ 25% ਟੈਰਿਫ ਲੱਗ ਚੁੱਕਾ ਹੈਗਾ, ਅਤੇ $16 ਬਿਲੀਅਨ ਦੇ ਜਿਹੜੇ ਚਾਈਨੀਜ਼ ਗੁੱਡਸ ਹੈਗੀਆਂ ਉਹਨਾਂ 'ਤੇ ਲੱਗਣ ਜਾ ਰਿਹਾ ਥੋੜ੍ਹੇ ਦਿਨਾਂ ਦੇ ਵਿੱਚ, ਅਤੇ $200 ਬਿਲੀਅਨ ਦੇ ਹੋਰ ਪ੍ਰਪੋਜ਼ ਕੀਤਾ ਗਿਆ। ਅਤੇ ਜਦੋਂ ਇਹ ਪ੍ਰਪੋਜ਼ ਕੀਤਾ ਗਿਆ ਉਸ ਟਾਈਮ ਦੇ ਉੱਤੇ ਚਾਈਨਾ ਅਤੇ US ਜਿਹੜੇ ਆ ਉਹ ਇੰਪੋਰਟ ਐਕਸਪੋਰਟ ਦੇ ਜਿਹੜੇ ਟੈਰਿਫ ਆ ਉਹਦੇ ਉੱਤੇ ਗੱਲਬਾਤ ਉਹਨਾਂ ਦੀ ਚੱਲ ਰਹੀ ਹੈਗੀ ਦੋਨਾਂ ਸਾਈਡਾਂ ਦੀ। ਅਤੇ ਪਰ ਪ੍ਰੈਜ਼ੀਡੈਂਟ ਟਰੰਪ ਦੇ ਜਿਹੜੇ ਐਡਵਾਈਜ਼ਰ ਆ, ਖਾਸ ਕਰਕੇ ਡੈਰਿਕ ਸਿਸਰਸ ਅਮਰੀਕਨ ਐਂਟਰਪ੍ਰਾਈਜ਼ ਇੰਸਟੀਚਿਊਟ ਦੇ, ਉਹਨਾਂ ਨੇ ਇਹ ਕਿਹਾ ਵੀ ਜੇ ਰੀਅਲੀ ਹਰਟ ਕਰਨਾ ਚਾਈਨਾ ਨੂੰ ਅਤੇ ਸਾਨੂੰ 25% ਜਿਹੜਾ ਟੈਰਿਫ ਆ ਚਾਈਨੀ ਚੀਜ਼ਾਂ ਦਾ ਉਹਨਾਂ ਦੇ ਉੱਤੇ ਲਾਉਣਾ ਚਾਹੀਦਾ ਹੈਗਾ ਆ। ਅਤੇ ਸਰੋਤਿਆਂ ਨੂੰ ਇਹ ਦੱਸ ਦਈਏ ਜਿਹੜਾ ਇਹ ਟੈਰਿਫ ਹੁੰਦਾ, ਟੈਕਸ ਹੁੰਦਾ, ਇਹ ਗਵਰਨਮੈਂਟ ਨੂੰ ਜਾਂਦਾ ਹੈਗਾ। ਬਿਲਕੁਲ ਜੀ। 200 ਬਿਲੀਅਨ ਤੇ ਜੇ 25% ਲਾਇਆ ਤੇ $50 ਬਿਲੀਅਨ ਇਹ ਜਿਹੜਾ US ਗਵਰਨਮੈਂਟ ਨੂੰ ਜਾਣਾ। ਜਦੋਂ ਕਿਸੇ ਨੇ ਸਮਾਨ ਇੱਥੇ ਲੈ ਕੇ ਆਉਣਾ ਤੇ ਰਾਈਟ ਵੇ ਤੁਹਾਨੂੰ ਜਦੋਂ ਕਸਟਮ ਕਲੀਅਰ ਕਰਨਾ ਪੈਂਦਾ ਉਦੋਂ ਇਹ ਦੇਣਾ ਪੈਂਦਾ ਹੈਗਾ। ਬਿਲਕੁਲ, ਪਰ ਉਹਦੇ ਨਾਲ ਇਹ ਵੀ ਹਰਜੋਤ ਸਿੰਘ ਜੀ ਫਿਰ $200 ਬਿਲੀਅਨ ਦੇ ਗੁੱਡਸ ਆਉਂਦੇ ਨਹੀਂ ਆ। ਉਹ ਇਹ ਆ ਵੀ ਉਧਰੋਂ ਫਿਰ ਸਮਾਨ ਵੀ ਇੱਧਰ ਘੱਟ ਆਉਣਾ ਕਿਉਂਕਿ ਵਿਕਰੀ ਉਹਦੀ ਆਟੋਮੈਟਿਕਲੀ ਘੱਟ ਹੋਣੀ। ਜਿਹੜੀਆਂ ਚੀਜ਼ਾਂ ਮਹਿੰਗੀਆਂ ਫਿਰ ਉਹਨਾਂ ਨੂੰ ਵੇਚਣੀਆਂ ਪੈਣੀਆਂ। 25% ਜਿਸ ਦੇ ਉੱਤੇ ਕਈਆਂ ਦਾ ਮਾਰਜਨ ਇੰਨਾ ਹੁੰਦਾ ਹੋਊਗਾ ਪ੍ਰੋਡਕਟ ਦੇ ਵਿੱਚ, ਤਾਂ ਫਿਰ ਜੇ ਉਹਨਾਂ ਨੂੰ ਟੈਕਸ ਦੇਣਾ ਪਊਗਾ ਅਤੇ ਫਿਰ ਆਟੋਮੈਟਿਕਲੀ ਉਹ ਚੀਜ਼ਾਂ ਉਹਨਾਂ ਨੂੰ ਮਹਿੰਗੀਆਂ ਕਰਕੇ ਵੇਚਣੀਆਂ ਪੈਣਗੀਆਂ। ਪਰ ਚਾਈਨਾ ਨੇ ਜਿਹੜੀ ਨਾਲ ਹੀ ਚੇਤਾਵਨੀ ਦੇ ਦਿੱਤੀ ਆ ਵੀ ਇਹ ਜਿਹੜਾ ਬਲੈਕਮੇਲ ਆ, ਕਹਿੰਦੇ ਤੁਹਾਡਾ ਕੰਮ ਨਹੀਂ ਕਰੂਗਾ, ਅਤੇ ਜੇ ਤੁਸੀਂ $200 ਬਿਲੀਅਨ ਦੇ ਜਿਹੜੇ ਬਾਕੀ ਰਹਿੰਦੇ ਚਾਈਨੀਜ਼ ਗੁੱਡਸ ਉਹਨਾਂ ਉੱਤੇ 25% ਟੈਰਿਫ ਲਾਇਆ ਤਾਂ ਫਿਰ ਅਸੀਂ ਵੀ ਜਿਹੜੇ ਆ ਟੈਰਿਫ ਆ ਉਹ ਤੁਹਾਡੇ ਜਿਹੜੇ ਸਮਾਨ ਉੱਤੇ ਲਾਵਾਂਗੇ। ਆਲਰੇਡੀ ਸੋਇਆਬੀਨ ਦੇ ਚੱਲਦੇ ਆ ਹਰਜੋਤ ਸਿੰਘ ਜੀ, ਫਾਰਮਰਸ ਕਾਫੀ ਕਸੂਤੇ ਇਸ ਦੇ ਵਿੱਚ ਜਿਹੜੇ ਉਹ ਫਸੇ ਨਜ਼ਰ ਆ ਰਹੇ ਨੇ। ਹੁਣ ਫਾਰਮਰ ਵੈਲਫੇਅਰ ਜਿਹੜੀ ਆ ਉਹ ਸਰਕਾਰ ਜਿਹੜੀ ਉਹ ਸ਼ੁਰੂ ਕਰਨ ਜਾ ਰਹੀ ਆ। ਇਹ $12 ਬਿਲੀਅਨ ਤਾਂ ਝੱਟ ਮੁੱਕ ਜਾਣੇ ਆ ਜਿੰਨੀ ਕੁ ਜਿਹੜੇ ਲੋਕਾਂ ਦੇ ਆ, ਅਤੇ ਫਿਰ ਹਰ ਸਾਲ ਇੱਦਾਂ ਜਿਹੜਾ ਕਿੱਦਾਂ ਕੰਮ ਚੱਲੂਗਾ। ਕਿਉਂਕਿ ਹੋਪਫੁਲੀ ਜਿਹੜਾ ਯੂਰਪੀਅਨ ਯੂਨੀਅਨ ਦੇ ਨਾਲ ਇਹਨਾਂ ਨੇ ਐਗਰੀਮੈਂਟ ਕੀਤਾ ਹੋਣ ਜਾ ਰਿਹਾ, ਅਗਰ ਉਹ 0% ਟੈਰਿਫ 'ਤੇ ਹੁੰਦਾ ਅਤੇ ਉੱਥੇ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਸੀ ਵੀ ਸੋਇਆਬੀਨ ਜਿਹੜਾ ਨੰਬਰ 1 ਇਸ਼ੂ ਹੈਗਾ ਵੀ ਸਾਰੀਆਂ ਯੂਰਪੀਅਨ ਯੂਨੀਅਨ ਕੰਟਰੀਆਂ ਇੱਥੋਂ ਲੈਣ। ਜਿਸ ਤਰ੍ਹਾਂ ਤੁਸੀਂ ਕੱਲ੍ਹ ਵੀ ਦੱਸਿਆ ਸੀ ਵੀ ਆਪਾਂ ਨੂੰ ਇੰਨਾ ਨਹੀਂ ਪਤਾ ਸੀ ਵੀ ਆਪਾਂ ਹਮੇਸ਼ਾ ਪਤਾ ਵੀ ਜਿਹੜਾ USA ਆ ਉਹਦੇ ਵਿੱਚ ਜਿਹੜੀ ਆ ਮਿਲਟਰੀ ਦਾ ਜਿਹੜਾ ਇਕਵਿਪਮੈਂਟ ਆ ਉਹ ਨੰਬਰ 1 ਜਿਹੜਾ ਵੇਚਿਆ ਜਾਂਦਾ, ਫਿਰ IT ਇੰਡਸਟਰੀ ਸਿਲੀਕਨ ਵੈਲੀ ਆ ਜਾਂਦੀ ਆ। ਪਰ ਸੋਇਆਬੀਨ ਐਡੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਬਾਹਰ ਐਕਸਪੋਰਟ ਹੁੰਦਾ ਇਹ ਆਪਾਂ ਨੂੰ ਨਹੀਂ ਸੀ ਪਤਾ ਜੀ। ਹੁਣ ਪਤਾ ਕੀ ਹੋਣਾ ਹਰਜੋਤ ਸਿੰਘ ਜੀ, ਇੱਕ ਹੋਰ ਸਮੱਸਿਆ ਵੀ ਆ। ਜਿਹੜੇ ਫਾਰਮਰਸ ਆ ਹੁਣ ਜਿਨ੍ਹਾਂ ਦਾ ਸੋਇਆਬੀਨ ਹੁਣ ਵਿਕਣਾ ਬੰਦ ਹੋ ਗਿਆ, ਜਿਨ੍ਹਾਂ ਦੀਆਂ ਡੀਲਸ ਹੋਈਆਂ ਸੀਗੀਆਂ ਪਹਿਲੋਂ ਮੰਨ ਲਓ, ਹੈ ਨਾ, ਹੁਣ ਉਹਨਾਂ ਦਾ ਮਹਿੰਗਾ ਹੋ ਗਿਆ, ਉਹ ਵੇਚ ਨਹੀਂ ਸਕਣਗੇ। ਬ੍ਰਾਜ਼ੀਲ ਤੋਂ ਉਹਨਾਂ ਨੇ ਲੈਣਾ ਸ਼ੁਰੂ ਕਰ ਦਿੱਤਾ। ਹੁਣ ਜਿਹੜੇ ਉਹਨਾਂ ਨੂੰ ਸਸਤੇ ਭਾਅ 'ਤੇ ਬ੍ਰਾਜ਼ੀਲ ਤੋਂ ਮਿਲ ਰਿਹਾ, ਉਹਨਾਂ ਨੇ ਮੁੜ ਕੇ ਇਹਨਾਂ ਫਾਰਮਰਸ ਦੇ ਵੱਲ ਕਿੱਦਾਂ ਆਉਣਾ ਆ। ਸੋ ਇਹ ਫਾਰਮਰਸ ਦੇ ਲਈ ਇੱਕ ਹੋਰ ਬਹੁਤ ਵੱਡੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਚੁਣੌਤੀ ਆ ਵੀ ਉਹ ਮਾਰਕੀਟ ਦੁਬਾਰਾ ਕਿੱਦਾਂ ਜਿਹੜੀ ਉਹ ਕੀਤੀ ਜਾਊਗੀ। ਕਈ ਤੇ ਮਾਹਰਾਂ ਦਾ ਇਹ ਮੰਨਣਾ ਸੀ ਵੀ ਇਹ ਜਿਹੜੇ $12 ਬਿਲੀਅਨ ਹੈ ਇਨਸਟੈਡ ਆਫ ਵੈਲਫੇਅਰ ਦੇਣ ਦੀ ਬਜਾਏ ਮਾਰਕੀਟਸ ਦੇ ਉੱਤੇ ਜਿਹੜਾ ਲਾਉਣਾ ਚਾਹੀਦਾ ਵੀ ਕਿੱਦਾਂ ਜਿਹੜੇ ਫਾਰਮਰਸ ਆ ਉਹ ਆਪਣਾ ਉਤਪਾਦ ਆ ਹੋਰ ਘਰੇਲੂ ਅਤੇ ਨਾਲ ਦੇ ਨਾਲ ਜਿਹੜੇ ਬਾਹਰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕਿੱਦਾਂ ਜਿਹੜਾ ਉਸ ਨੂੰ ਵੇਚਿਆ ਜਾਵੇ। ਹੁਣ ਘਰੇਲੂ ਪੱਧਰ ਦੇ ਉੱਤੇ ਜਿਹੜਾ ਵਿਕਦਾ ਉਹ ਵਿਕੂਗਾ, ਉਹ ਵੀ ਉਹਨਾਂ ਨੂੰ ਮਹਿੰਗਾ ਕਰਨਾ ਪਊਗਾ। ਆਮ ਲੋਕਾਂ ਦੇ ਉੱਤੇ ਵੀ ਜਿਹੜਾ ਇਸ ਦਾ ਬੋਝ ਹੋਊਗਾ। ਸੋ ਹੌਲੀ ਹੌਲੀ ਇਸ ਦਾ ਜਿਹੜਾ ਕਹਿੰਦੇ ਰਿਪਲ ਇਫੈਕਟ ਜਿਹੜਾ ਆ ਉਹ ਦੇਖਣ ਨੂੰ ਮਿਲੂਗਾ। ਹਾਲ ਦੀ ਘੜੀ ਇਕੋਨਮੀ ਵੀ ਬੂਮਿੰਗ ਆ, ਸਾਰਾ ਕੁਝ ਠੀਕ ਆ। ਲੋਕ ਜਿਹੜੇ ਆ ਥੋੜ੍ਹੇ ਬਹੁਤੇ ਜਿਹੜੇ ਇਸ ਨੂੰ ਲੈ ਕੇ ਚਿੰਤਤ ਹੈਗੇ ਨੇ, ਪਰ ਅਸਰ ਜਿਹੜਾ ਇਸ ਦਾ ਆ ਇਹ ਥੋੜ੍ਹੇ ਜਿਹੜੇ ਸਮੇਂ ਬਾਅਦ ਹੀ ਜਿਹੜਾ ਆ ਉਹ ਪਤਾ ਲੱਗੂਗਾ। ਸੋ ਟ੍ਰੇਡ ਦੀ ਗੱਲ ਕਰਦੇ ਜਾਈਏ ਟੈਰਿਫ ਦੀ, 10% ਜਦੋਂ ਟੈਰਿਫ ਲਾਇਆ ਗਿਆ ਸੀ ਚਾਈਨੀਜ਼ ਪ੍ਰੋਡਕਟ ਦੇ ਉੱਤੇ, ਅਤੇ ਚਾਈਨਾ ਵਾਲਿਆਂ ਨੇ ਆਲਰੇਡੀ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਨੂੰ ਕੰਪਲੇਨ ਕੀਤਾ ਹੋਇਆ USA ਦੇ ਅਗੇਂਸਟ। ਪਰ ਕਹਿੰਦੇ ਪਏ ਅੱਜ ਦੀ ਡੇਟ ਦੇ ਵਿੱਚ ਚਾਈਨਾ ਦੀ ਜਿਹੜੀ ਕਰੰਸੀ ਆ ਯੂਆਨ ਆ ਉਹ ਬਹੁਤ ਬੁਰੀ ਤਰ੍ਹਾਂ ਹਿੱਟ ਹੋ ਰਹੀ ਆ, ਅਤੇ ਕਾਫੀ ਉਹ ਕਹਿੰਦੇ ਡਾਊਨ ਗਈ ਹੈਗੀ ਆ ਇਸ ਅੱਜ ਸਵੇਰੇ ਵੀ। ਸੋ ਚਾਈਨੀਜ਼ ਐਡਮਿਨਿਸਟ੍ਰੇਸ਼ਨ ਬਹੁਤ ਟਰਾਈ ਕਰ ਰਿਹਾ ਵੀ ਨਹੀਂ ਇਹ ਸ਼ਾਰਟ ਟਰਮ ਹੈਗਾ, ਪਰ ਓਵਰਆਲ ਜਿਹੜਾ ਚਾਈਨਾ ਦੇ ਉੱਤੇ ਇਹਦਾ ਅਸਰ ਕਾਫੀ ਪੈ ਰਿਹਾ ਹੈਗਾ। ਬਿਲਕੁਲ, ਦੋਨੋਂ ਮੁਲਕਾਂ 'ਤੇ ਜਿਹੜਾ ਡੈਫੀਨੇਟਲੀ ਅਸਰ ਹੋਊਗਾ। ਦੇਖੋ ਟ੍ਰੇਡ ਵਾਰ ਦੇ ਵਿੱਚ ਇਨ ਦੀ ਐਂਡ ਜਿਹੜਾ ਉਤਪਾਦ ਬਣਾ ਰਿਹਾ ਆ ਉਸ ਦੇ ਉੱਤੇ ਤਾਂ ਅਸਰ ਪੈਣਾ ਹੀ ਆ, ਅਤੇ ਜੇ ਉਹਦਾ ਕੰਮ ਘਟੂਗਾ ਉਹਨੇ ਨੌਕਰੀਆਂ ਵੀ ਫਿਰ ਕੱਟਣੀਆਂ, ਪਲਾਂਟ ਵੀ ਬੰਦ ਜਿਹੜੇ ਉਹ ਹੋ ਸਕਦੇ ਆ। ਸੋ ਸਾਰੇ ਲੋਕਾਂ ਦੇ ਉੱਤੇ ਜਿਹੜਾ ਇਸ ਦਾ ਅਸਰ ਪੈਂਦਾ ਹੀ ਪੈਂਦਾ ਹੈ। ਸੋ ਹੋਪਫੁਲੀ ਜਿਹੜਾ ਆ ਇਹ ਹੁਣ ਅੱਗੇ ਜਿਹੜੀ ਨੈਗੋਸੀਏਸ਼ਨ ਵੱਲ ਨੂੰ ਜਿਹੜਾ ਉਹ ਕੰਮ ਜਿਹੜਾ ਵਧੇ ਰਾਦਰ ਦੈਨ ਹੋਰ ਟੈਰਿਫ ਵਾਲੀ ਜਿਹੜੀ ਖੇਡ ਆ
ਉਹ ਖੇਡਣ ਦੀ ਬਜਾਏ ਹੁਣ ਕਿਸੇ ਪਾਸੇ ਸਤਰਕਤਾ ਦੀ ਜਿਹੜੀ ਇਹ ਕਹਿ ਲਓ ਵੀ ਇਸ ਵਾਲੇ ਪਾਸੇ ਦੀ ਜਿਹੜੀ ਆ ਥੋੜ੍ਹੀ ਹੋਰ ਤਰੀਕੇ ਦੇ ਨਾਲ ਜਿਹੜਾ ਕੰਮ ਕਰਨ ਦੀ ਜ਼ਰੂਰਤ ਆ। ਕਈ ਹਰਜੋਤ ਸਿੰਘ ਜੀ ਹੋਰ ਮਾਹਰ ਵੀ ਕਹਿ ਰਹੇ ਆ, ਕਹਿੰਦੇ ਵੀ ਦੇਖੋ ਜਿਹੜੀ ਅਨਫੇਅਰ ਟ੍ਰੇਡ ਡੀਲਸ ਜਿਹੜੀਆਂ ਹੈਗੀਆਂ ਉਸ ਨੂੰ ਸਿੱਧਿਆਂ ਕਰਨ ਦੇ ਲਈ ਔਖਾ ਕਦਮ ਤਾਂ ਜਿਹੜਾ ਚੱਕਣਾ ਵੀ ਪੈਣਾ ਸੀਗਾ, ਇਹ ਚਾਹੀਦਾ ਵੀ ਸੀਗਾ ਕਿਤੇ ਨਾ ਕਿਤੇ ਵੀ, ਕਿਉਂਕਿ ਟ੍ਰੇਡ ਡੈਫਿਸਿਟ ਲਗਾਤਾਰ ਵੱਧਦਾ ਜਾ ਰਿਹਾ ਸੀ। ਇਹਨੇ ਨਾਲ ਇਹ ਵੀ ਹੁੰਦਾ ਹੈ ਵੀ ਜਿਹੜੇ ਦੂਜੇ ਮੁਲਕ ਆ ਉਹ ਅਮਰੀਕਾ ਦਾ ਜਿਹੜਾ ਨਜਾਇਜ਼ ਫਾਇਦਾ ਵੀ ਜਿਹੜਾ, ਕਿਉਂਕਿ ਬਹੁਤ ਵੱਡੀ ਮਾਰਕੀਟ ਆ, ਕੰਜ਼ਿਊਮਰ ਬਹੁਤ ਜ਼ਿਆਦਾ ਹੈ ਇੱਥੇ, ਹਰ ਇੱਕ ਚੀਜ਼ ਨੂੰ ਬੇਲੋੜੇ ਜਿਹੜੇ ਆਪਾਂ ਖਰੀਦਦੇ ਵੀ ਹਾਂ, ਆਪਾਂ ਵੀ ਉਹਨਾਂ ਦੇ ਵਿੱਚੋਂ ਹੀ ਆ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕੰਮ ਕਰ ਰਹੇ ਹਾਂ। ਅਤੇ ਉਹ ਚੀਜ਼ਾਂ ਦੇ ਜਿਹੜੀਆਂ ਉਤਪਾਦ ਦਾ ਜਿਹੜਾ ਫੇਅਰ ਬੈਲੈਂਸ ਕਰਨ ਦੇ ਲਈ ਇੱਦਾਂ ਦਾ ਜਿਹੜਾ ਸਖਤ ਕਦਮ ਆ ਉਸ ਦੀ ਵੀ ਜਿਹੜੀ ਜ਼ਰੂਰਤ ਸੀ। ਅਤੇ ਕਈ ਕਹਿੰਦੇ ਵੀ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬਾਕੀ ਮੁਲਕ ਆ ਇਹ ਚੀਜ਼ਾਂ ਨੂੰ ਦੇਖਦੇ ਹੋਏ ਇਸ ਡਰ ਦੇ ਮਾਰੇ ਵੀ ਜਿਹੜੇ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਡੀਲਸ ਆ ਉਹ ਬੈਟਰ ਜਿਹੜੀਆਂ ਆ ਉਹ ਬਣਾ ਵੀ ਸਕਦੇ ਨੇ ਜੀ। ਅਤੇ ਸਾਡਾ ਸਮਾਂ ਵੀ ਬ੍ਰੇਕ ਦਾ ਹੋਣ ਵਾਲਾ, ਅਤੇ ਬ੍ਰੇਕ ਤੋਂ ਪਹਿਲਾਂ ਜਿਹੜੇ ਮੈਨਾਫੋਰਡ ਦੀ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ, ਉਹਨਾਂ ਦੀ ਜਿਹੜੀ ਹੀਅਰਿੰਗ ਸ਼ੁਰੂ ਹੋ ਚੁੱਕੀ ਹੈਗੀ ਆ। ਅਤੇ ਜਿਹੜੇ ਕਾਫੀ ਕਹਿੰਦੇ ਉਹਨਾਂ ਦੇ ਡਾਕੂਮੈਂਟ FBI ਏਜੰਟਸ ਨੇ ਉਹਨਾਂ ਦੇ ਘਰੋਂ ਜਿਹੜੇ ਕੈਪਚਰ ਕੀਤੇ ਸੀ ਜਦੋਂ ਪਿੱਛੇ ਜਿਹੇ ਰੇਡ ਮਾਰੀ ਸੀ, ਉਹਦੇ ਵਿੱਚ ਕਈ ਕਹਿੰਦੇ ਉਹਨਾਂ ਨੇ ਝੂਠੇ ਪੇਪਰ ਬਣਾਏ ਹੋਏ ਸੀ ਜਿਹੜੇ ਲੋਨ ਲੈਣ ਦੇ ਲਈ ਇੱਕ ਬੈਂਕ ਆਫ ਕੈਲੀਫੋਰਨੀਆ ਤੋਂ, ਅਤੇ ਉਹ ਬਾਅਦ ਦੇ ਵਿੱਚ ਜਿਹੜੀ ਇਹ ਬੈਂਕ ਆ ਉਹ ਹਿੱਟ ਵੀ ਹੋਈ ਸੀ ਫਾਈਨੈਂਸ਼ੀਅਲੀ ਬਹੁਤ। ਹੋਰ ਕਿਸ ਤਰ੍ਹਾਂ ਉਹਨਾਂ ਨੇ $3 ਮਿਲੀਅਨ ਦੇ ਕਰੀਬ ਮਨੀ ਵਾਇਰ ਕੀਤਾ ਸੀ, ਉਹਦੇ ਵੀ ਕਿੱਥੋਂ ਉਹ ਪੈਸਾ ਆਇਆ। ਸੋ ਕਾਫੀ ਕੁਛ ਜਿਹੜਾ ਫਾਈਨੈਂਸ਼ੀਅਲ ਰੈਕਰਡਸ ਹੈਗੇ ਆ ਉਹ ਉਹਨਾਂ ਦੇ ਉੱਤੇ ਹੁਣ ਡਿਸਕਸ਼ਨ ਹੋਣੀ ਸ਼ੁਰੂ ਹੋ ਚੁੱਕੀ ਹੈਗੀ ਆ। ਜੀ ਬਿਲਕੁਲ, ਕੱਲ੍ਹ ਜਿਹੜੀ ਕੇਸ ਦੀ ਸੁਣਵਾਈ ਆ ਉਸ ਦੀ ਸ਼ੁਰੂਆਤ ਟਰਾਇਲ ਹੋ ਗਈ ਸੀ, ਜਲਦੀ ਜਿਊਰੀ ਜਿਹੜੀ ਆ ਕਹਿੰਦੇ ਸਿਲੈਕਟ ਹੋ ਗਈ, ਅਤੇ ਉਸ ਤੋਂ ਬਾਅਦ ਜਿੱਦਾਂ ਤੁਸੀਂ ਦੱਸਿਆ ਵੀ ਸੁਣਵਾਈ ਜਿਹੜੀ ਹੋਣੀ ਸ਼ੁਰੂ ਹੋ ਚੁੱਕੀ ਸੀ। ਜਿਸ ਜਸਟਿਸ ਦੇ ਕੋਲ ਇਹਨਾਂ ਦਾ ਜਿਹੜਾ ਕੇਸ ਚੱਲ ਰਿਹਾ ਪੌਲ ਮੈਨਾਫੋਰਟ ਦਾ, ਉਹਨਾਂ ਨੇ ਪਹਿਲੀ ਜਦੋਂ ਗੱਲਬਾਤ ਕੀਤੀ ਸੀ, ਜਦੋਂ ਚਾਰਜ ਦਾਇਰ ਕਰਨੇ ਸੀਗੇ, ਤਾਂ ਉਦੋਂ ਉਹਨਾਂ ਨੇ ਕਿਹਾ ਸੀਗਾ ਵੀ ਤੁਹਾਨੂੰ ਜਿਹੜੇ ਪੌਲ ਮੈਨਾਫੋਰਟ ਦੇ ਨਾਲ ਕੋਈ ਮਤਲਬ ਨਹੀਂ ਹੈਗਾ, ਤੁਹਾਨੂੰ ਕਹਿੰਦੇ ਆ ਵੀ ਤੁਸੀਂ ਪੌਲ ਮੈਨਾਫੋਰਟ ਨੂੰ ਇਸ ਹਿਸਾਬ ਦੇ ਨਾਲ ਫਸਾ ਰਹੇ ਹੋ, ਜਿਹੜੇ ਬੌਬ ਮਿਊਲਰ ਨੂੰ ਉਹਨਾਂ ਨੇ ਜਿਹੜਾ ਇਹ ਆਖਿਆ ਸੀ ਜੱਜ ਨੇ ਵੀ ਤੁਸੀਂ ਇਸ ਹਿਸਾਬ ਦੇ ਨਾਲ ਉਹਨਾਂ ਨੂੰ ਫਸਾ ਰਹੇ ਹੋ ਵੀ ਉਹ ਕੁਛ ਨਾ ਕੁਛ ਜਿਹੜੇ ਟਰੰਪ ਆ, ਰਾਸ਼ਟਰਪਤੀ ਟਰੰਪ ਆ, ਉਹਨਾਂ ਦੇ ਖਿਲਾਫ ਕੋਈ ਤੁਹਾਨੂੰ ਉਹ ਜਾਣਕਾਰੀ ਦੇਣ ਤਾਂ ਜੋ ਤੁਸੀਂ ਜਿਹੜੀ ਉਹਨਾਂ ਖਿਲਾਫ ਜਾਂ ਉਹਨਾਂ ਨੂੰ ਚਾਰਜ ਕਰ ਸਕੋ, ਇੰਡਾਈਟ ਕਰ ਸਕੋ, ਜਾਂ ਇੰਪੀਚਮੈਂਟ ਬਾਰੇ ਜਾਂ ਕੁਛ ਹੋਰ ਜਿਹੜੀ ਵੀ ਚੀਜ਼ ਤੁਸੀਂ ਸੋਚ ਰਹੇ ਹੋ ਉਹ ਕਰੋ। ਸੋ ਪਰ ਹੁਣ ਦੇਖੋ ਇਸ ਦੇ ਵਿੱਚ ਤਾਂ ਕੋਈ ਦੋਰਾਵਾ ਨਹੀਂ, ਉਸਨੇ ਜਿਹੜਾ ਇਹ ਹੁਣ ਜਿਹੜਾ ਟੈਕਸ ਫਰਾਡ ਜਾਂ ਬੈਂਕ ਫਰਾਡ ਜਿਹੜਾ ਆ ਉਹ ਕੀਤਾ ਆ, ਸੋ ਉਸ ਦੀ ਬਣਦੀ ਸਜ਼ਾ ਜਿਹੜੀ ਆ ਹੁਣ ਦੇਖੋ ਕੀ ਜਿਹੜਾ ਜਿਊਰੀ ਆ ਉਹ ਡਿਸਾਈਡ ਉਹ ਕਰੂਗੀ। ਉੱਧਰ ਰਾਸ਼ਟਰਪਤੀ ਟਰੰਪ ਇਸ ਦੇ ਉੱਤੇ ਜਿਹੜੇ ਨਾਰਾਜ਼ ਨਜ਼ਰ ਆਏ, ਉਹਨਾਂ ਨੇ ਕਿਹਾ ਵੀ ਇਹ ਬਹੁਤ ਹੀ ਇੱਕ ਟੈਰੀਬਲ ਸਿਚੁਏਸ਼ਨ ਜਿਹੜੀ ਇਸ ਟਾਈਮ ਬਣੀ ਹੋਈ ਆ, ਸਥਿਤੀ ਜਿਹੜੀ ਆ ਉਹ ਠੀਕ ਨਹੀਂ ਆ, ਅਤੇ ਜਿਹੜੇ ਅਟਾਰਨੀ ਜਨਰਲ ਜੈਫ ਸੈਸ਼ਨ ਆ ਉਹਨਾਂ ਨੂੰ ਇਹ ਜਿਹੜੀ ਰਿਗਡ ਵਿਚ ਹੰਟ ਹੈਗੀ ਆ ਉਸ ਨੂੰ ਜਿਹੜਾ ਹੁਣ ਸਟਾਪ ਕਰਨਾ ਚਾਹੀਦਾ, ਉਸ ਨੂੰ ਇੱਥੇ ਰੋਕਣਾ ਚਾਹੀਦਾ ਹੈ। ਵੀ ਕਹਿੰਦੇ ਵੀ ਜਿਹੜੇ ਬੌਬ ਮਿਊਲਰ ਆ ਉਹ ਇਸ ਟਾਈਮ ਟੋਟਲੀ ਕਨਫਲਿਕਟਡ ਨੇ, ਅਤੇ ਜਿਹੜੇ 17 ਐਂਗਰੀ ਡੈਮੋਕ੍ਰੇਟਸ ਆ ਉਹ ਉਹਨਾਂ ਦਾ ਜਿਹੜਾ ਡਰਟੀ ਵਰਕ ਆ ਉਹ ਕੰਮ ਕਰ ਰਹੇ ਆ, ਅਤੇ ਇਹ ਡਿਸਗ੍ਰੇਸ ਹੈਗੀ USA ਨੂੰ। ਉਹਨਾਂ ਨੇ ਤਾਂ ਇੱਥੋਂ ਤੱਕ ਵੀ ਜਿਹੜੇ ਹਰਜੋਤ ਸਿੰਘ ਜੀ ਕਿਹਾ ਵੀ ਜਿਹੜਾ ਇਹ ਪੌਲ ਮੈਨਾਫੋਰਟ ਨੂੰ ਜਿਹੜਾ ਇੱਥੇ ਚਾਰਜਿਸ ਲਾਏ ਉਹ ਇਹ ਹੋਕਸ ਆ। ਹੁਣ ਇਹ ਤਾਂ ਸ਼ਰੇਆਮ ਜਿਹੜੇ ਆ ਸਬੂਤ ਐਵੀਡੈਂਸ ਜਿਹੜੇ ਉਹ ਕਹਿ ਰਹੇ ਆ ਵੀ ਇਹ ਇਹਨਾਂ ਨੇ ਕੁਛ ਨਾ ਕੁਛ ਬੈਂਕ ਦਾ ਅਤੇ ਜਿਹੜਾ ਫਰਾਡ ਉਹ ਉਸ ਹਿਸਾਬ ਦੇ ਨਾਲ ਉਹ ਕੀਤਾ ਆ। ਸੋ ਉਸ ਨੂੰ ਹੋਕਸ ਤਾਂ ਨਹੀਂ ਕਿਹਾ ਜਾ ਸਕਦਾ, ਪਰ ਹੁਣ ਰਾਸ਼ਟਰਪਤੀ ਟਰੰਪ ਇਸ ਇਨਵੈਸਟੀਗੇਸ਼ਨ ਨੂੰ ਰੋਕਣ ਦੇ ਲਈ ਆਏ ਨੇ। ਸੋ ਇਹ ਹੁਣ ਦੇਖਣਾ ਹੋਊਗਾ ਵੀ ਕੀ ਉਹਨਾਂ ਨੂੰ ਉਹਨਾਂ ਦੇ ਸਾਥੀ ਰਿਪਬਲਿਕਨਸ ਦਾ ਇਸ ਦੇ ਵਿੱਚ ਸਾਥ ਮਿਲੂਗਾ, ਅਤੇ ਜੈਫ ਸੈਸ਼ਨ ਜਿਨ੍ਹਾਂ ਨੇ ਆਪਣੇ ਆਪ ਨੂੰ ਇਸ ਪੂਰੀ ਇਨਵੈਸਟੀਗੇਸ਼ਨ ਤੋਂ ਰਿਕਿਊਜ਼ ਕੀਤਾ ਆ, ਕੀ ਇਸ ਦੇ ਉੱਤੇ ਕੋਈ ਕਾਰਵਾਈ ਕਰਨਗੇ ਜਾਂ ਨਹੀਂ ਕਰਨਗੇ। ਜਿੰਨਾ ਕੁ ਲੱਗਦਾ ਆ ਜਦੋਂ ਤੋਂ ਉਹਨਾਂ ਨੇ ਰਿਕਿਊਜ਼ ਕੀਤਾ ਕੋਈ ਇਸ ਦੇ ਬਾਰੇ ਉਹਨਾਂ ਨੇ ਬਿਆਨ ਵੀ ਨਹੀਂ ਦਿੱਤਾ, ਅਤੇ ਨਾ ਹੀ ਕੋਈ ਇਸ ਦੇ ਉੱਤੇ ਕੋਈ ਉਹਨਾਂ ਨੇ ਗਤੀਵਿਧੀ ਜਿਹੜੀ ਉਹ ਦਿਖਾਈ ਆ, ਅਤੇ ਲੱਗਦਾ ਨਹੀਂ ਆ ਵੀ ਜਿਹੜੇ ਜੈਫ ਸੈਸ਼ਨ ਅਟਾਰਨੀ ਜਨਰਲ ਉਹ ਕੁਛ ਕਰਨਗੇ। ਅਟਾਰਨੀ ਜਿਹੜੇ ਡਿਪਟੀ ਅਟਾਰਨੀ ਜਨਰਲ ਰੌਡ ਰੋਜ਼ਨਟਾਈਨ ਆ ਉਹਨਾਂ ਦੇ ਅਧੀਨ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਆ, ਉਹਨਾਂ ਨੂੰ ਇੰਪੀਚ ਕਰਨ ਦੀ ਜਿਹੜੀਆਂ ਟਰਾਈਆਂ ਕਈ ਰਿਪਬਲਿਕਨ ਜਿਹੜੇ ਕਰ ਰਹੇ ਆ, ਪਰ ਅਜੇ ਤੱਕ ਉਹ ਹਾਊਸ ਦੇ ਵਿੱਚ ਉਹਨਾਂ ਨੂੰ ਜਿਹੜਾ ਸਮਰਥਨ ਕਿਸੇ ਤਰੀਕੇ ਦਾ ਉਹ ਉਸ ਦੇ ਵਿੱਚ ਅਜੇ ਮਿਲਿਆ ਨਹੀਂ। ਸੋ ਲੈਟਸ ਸੀ ਇਹ ਪੂਰੇ ਘਟਨਾਕ੍ਰਮ ਦੇ ਵਿੱਚ ਜਿਹੜਾ ਕੀ ਹੁੰਦਾ, ਅਤੇ ਕਿਉਂਕਿ ਹਰ ਇੱਕ ਦੀ ਨਜ਼ਰ ਤਾਂ ਜ਼ਰੂਰ ਟਿਕੀ ਹੋਈ ਆ ਵੀ ਪੌਲ ਮੈਨਾਫੋਰਟ ਦੇ ਇਸ ਟਰਾਇਲ ਦਾ ਕੀ ਸਿੱਟਾ ਜਿਊਰੀ ਜਿਹੜੀ ਆ ਉਹ ਕੱਢਦੀ ਆ। ਅਤੇ ਹਰਜੋਤ ਸਿੰਘ ਜੀ ਬ੍ਰੇਕ ਲੈਂਦੇ ਹਾਂ, ਅਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਵਾਪਸ ਹਾਜ਼ਰ ਹੁੰਦੇ ਹਾਂ, ਅਤੇ ਹੋਰ ਜਿਹੜੀਆਂ ਗੱਲਾਂ ਬਾਤਾਂ ਹੋਰ ਜਿਹੜੀਆਂ ਖਬਰਾਂ ਆ ਉਹਨਾਂ ਦੇ ਨਾਲ ਤੁਹਾਨੂੰ ਆਪਾਂ ਜਾਣੂ ਕਰਵਾਵਾਂਗੇ। ਕੋਈ ਹੋਰ ਵੀ ਸਰੋਤਾ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦਾ ਤੇ ਤੁਸੀਂ ਕਾਲ ਕਰ ਸਕਦੇ ਹੋ 408 272 5200 ਤੇ। ਹੁਣ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਜੀ
ਸੈਕਰਾਮੈਂਟੋ ਇਲਾਕੇ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਤੱਖਰ MD ਉਹਨਾਂ ਦੀ ਸਰਪ੍ਰਸਤੀ ਹੇਠ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ ਤੋਂ ਤੁਸੀਂ ਇਮੀਗ੍ਰੇਸ਼ਨ ਫਿਜ਼ੀਕਲ, DOT ਫਿਜ਼ੀਕਲਸ, ਬਲੱਡ ਪ੍ਰੈਸ਼ਰ ਟ੍ਰੀਟਮੈਂਟ, ਦਿਲ ਦੀਆਂ ਬਿਮਾਰੀਆਂ, ਢਿੱਡ ਦੀਆਂ ਬਿਮਾਰੀਆਂ, ਡਾਇਬੀਟੀਜ਼, ਅਰਥਰਾਈਟਸ, ਬੈਕ ਨੈਕ ਪੇਨ, ਮੈਂਟਲ ਇਲਨੈਸ, EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਪ੍ਰੈਗਨੈਂਸੀ ਟੈਸਟਿੰਗ, ਈਅਰ ਇਰੀਗੇਸ਼ਨ, ਇਨਗ੍ਰੋਨ ਟੋਨੇਲ ਰਿਮੂਵਲ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਹੋ। ਤੁਸੀਂ ਇਹਨਾਂ ਦੇ ਕੋਲੋਂ ਸਕਿਨ ਦਾ ਤੇ ਚਮੜੀ ਦੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 9166888888 916 688 8888। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ 9166888888। ਨਾ ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲੇ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ। ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916334 6000 916 334 6000। ਸੌਣ ਦੀ ਚੜੀ ਨਹੀਂ ਲੱਗੀ, ਸੌਣ ਦੀ ਚੜੀ ਮੈਂ ਵੀ ਗਾੜਾ ਕੁੱਟ ਤੂੰ ਵੀ ਛੱਤ ਤੇ ਚੜੀ। ਐਰਨ ਐਂਟਰਟੇਨਮੈਂਟ ਅਤੇ PCA ਬੇ ਏਰੀਆ ਬੜੇ ਮਾਣ ਦੇ ਨਾਲ ਪੇਸ਼ ਕਰ ਰਹੇ ਹਨ ਬੱਬੂ ਮਾਨ ਲਾਈਵ ਇਨ ਕਨਸਰਟ। ਜੱਟ ਨੇ ਟਰਾਲਾ ਪਾਉਣਾ ਏ, ਡਾਲੇ ਤੇ ਗੋਤ ਲਖਾਉਣਾ ਏ। 18 ਅਗਸਤ ਦਿਨ ਸ਼ਨੀਚਰਵਾਰ ਨੂੰ ਸੈਕਰਾਮੈਂਟੋ ਵਿਖੇ ਲੂਥਰ ਬਰਬੈਂਕ ਹਾਈ ਸਕੂਲ 3500 ਫਲੋਰਨ ਰੋਡ ਸੈਕਰਾਮੈਂਟੋ। ਸਟੇਜ ਹੋਸਟ ਆਸ਼ਾ ਸ਼ਰਮਾ ਜੀ ਕਰਨਗੇ। ਡੋਰਸ ਓਪਨ ਐਟ 6 PM। ਹੋਰ ਜਾਣਕਾਰੀ ਲਈ ਕਾਲ ਜੇ ਸ਼ਰਮਾ 510 378 8316, ਕਿਰਨਜੀਤ ਧੁੱਗਾ 530 844 2574, ਜਸ ਔਲਖ 510 760 4275, ਮਿੱਕੀ ਸਰਾਂ 408 966 7019, ਜਿੰਮੀ ਹੇਅਰ 510 359 2107। ਬੱਬੂ ਮਾਨ ਲਾਈਵ ਇਨ ਕਨਸਰਟ ਸ਼ਨੀਚਰਵਾਰ 18 ਅਗਸਤ ਸੈਕਰਾਮੈਂਟੋ। ਜੱਟ ਨੇ ਟਰਾਲਾ ਪਾਉਣਾ ਏ, ਡਾਲੇ ਦੇ ਗੋਤ ਲਖਾਉਣਾ ਏ। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲੈ ਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। R&H ਟਰੱਕਿੰਗ GTP ਐਕਸਪ੍ਰੈਸ ਮੰਡੀਰਾ ਵਾਲਿਆਂ ਨੂੰ ਇਸ ਮੌਕੇ ਟੀਮ ਡਰਾਈਵਰਜ਼ ਅਤੇ ਸੋਲੋ ਡਰਾਈਵਰਜ਼ ਦੀ ਜ਼ਰੂਰਤ ਹੈ। ਟੀਮ ਡਰਾਈਵਰਜ਼ ਨੂੰ 55 ਸੈਂਟ ਪਰ ਮਾਈਲ ਅਤੇ ਸੋਲੋ ਡਰਾਈਵਰਜ਼ ਨੂੰ 45 ਸੈਂਟ ਪਰ ਮਾਈਲ ਮਿਲਣਗੇ। ਕੈਲੀਫੋਰਨੀਆ ਤੋਂ ਫਲੋਰੀਡਾ, ਲੂਜ਼ੀਆਨਾ ਦੇ ਪੱਕੇ ਲੋਡ ਹਨ। ਕੈਲੀਫੋਰਨੀਆ ਵਿੱਚ ਹੁੱਕ ਐਂਡ ਡ੍ਰੌਪ ਦੇ ਯਾਰਡ ਟੂ ਯਾਰਡ ਲੋਡਸ ਹਨ। ਇਹ ਬ੍ਰੋਕਰੇਜ ਦਾ ਕੰਮ ਵੀ ਕਰਦੇ ਹਨ ਤੇ ਟਰੱਕ ਲੀਜ਼ ਤੇ ਵੀ ਦਿੰਦੇ ਹਨ। ਹੋਰ ਜਾਣਕਾਰੀ ਲਈ ਕਾਲ DJ 559 514 5653 559 514 5653 ਜਾਂ ਜੈਸੀ 559 514 2663 559 514 2663। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਪਰਮਵੀਰ ਸਿੰਘ ਬੇਕਰਸਫੀਲਡ ਤੋਂ। This is Jyoti from Bakersfield. ਸਤਿ ਸ਼੍ਰੀ ਅਕਾਲ, ਮੈਂ ਪਲਵੀਰ ਕੌਰ ਬੇਕਰਸਫੀਲਡ ਤੋਂ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਹੈ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ। ਅਤੇ ਸਰੋਤਿਓ ਬ੍ਰੇਕ ਤੋਂ ਬਾਅਦ ਆਪਾਂ ਜਿਹੜੀਆਂ ਹੋਰ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਜਿਹੜੀ ਮੈਕਸੀਨ ਵਾਟਰਸ ਆ, ਕਾਂਗਰਸ ਵੂਮਨ ਹੈਗੀ ਆ, ਡੈਮੋਕ੍ਰੇਟ ਕੈਲੀਫੋਰਨੀਆ ਤੋਂ, ਅਤੇ ਉਹਨੂੰ ਹੁਣ FEC ਕੰਪਲੇਂਟ ਉਹਦੀ ਜਿਹੜੀ ਹੋਈ ਆ ਮੇਲਰ ਮਨੀ ਦੇ ਕਰਕੇ, ਕਿਉਂਕਿ 2 ਲੱਖ ਤੋਂ ਵੱਧ ਜਿਹੜੇ ਵੋਟਰਸ ਹੈਗੇ ਆ ਲਾਸ ਐਂਜਲਸ ਏਰੀਏ ਦੇ ਵਿੱਚ, ਉਹਨਾਂ ਨੂੰ ਉਸਨੇ ਜਿਹੜੇ ਆ ਮੇਲ ਕੀਤੇ ਸੀ ਲੈਟਰ ਕੈਂਪਿੰਗ ਦੇ ਲਈ, ਜਿਹਦੇ ਲਈ ਜਿਹੜਾ 2004 ਦੇ ਵਿੱਚ ਵੀ ਜਦੋਂ ਕੈਂਪੇਨ ਹੋਈ ਸੀ 7.5 ਲੱਖ ਦੇ ਕਰੀਬ ਜਿਹੜੀ ਕਾਂਗਰਸ ਵੂਮਨ ਦੀ ਡਾਟਰ ਆ ਕੈਰਨ ਵਾਟਰਸ, ਅਤੇ ਪਬਲਿਕ ਰਿਲੇਸ਼ਨ ਦੇ ਵਿੱਚ ਹੈਗੀ ਆ, ਪ੍ਰੋਗਰੈਸਿਵ ਕੰਜ਼ਰਵੇਟਿਵ ਦੇ ਵਿੱਚ ਹੈਗੀ ਆ ਗਰੁੱਪ ਦੇ, ਉਸਨੇ ਜਿਹੜੇ ਪੈਸੇ ਇਕੱਠੇ ਕੀਤੇ ਸੀ। ਸੋ ਫੈਡਰਲ ਇਲੈਕਸ਼ਨ ਕਮਿਸ਼ਨ ਨੇ ਜਿਹੜੀ ਆ ਇੱਕ ਤਰ੍ਹਾਂ ਦੇ ਨਾਲ ਉਹਨੂੰ ਆਡਿਟ ਕਰਨ ਦੀ ਗੱਲ ਕੀਤੀ ਹੈਗੀ ਆ। ਅਤੇ ਸਰੋਤਿਆਂ ਨੂੰ ਦੱਸਦੀ ਜਾਈਏ ਜਿਹੜੇ ਮੈਕਸੀਨ ਵਾਟਰਸ ਆ ਸਭ ਤੋਂ ਵੱਧ ਪ੍ਰੈਜ਼ੀਡੈਂਟ ਟਰੰਪ ਦੇ ਕ੍ਰਿਟਿਕ ਹੈਗੇ ਆ। ਹਮੇਸ਼ਾ ਹੀ ਇਹ ਨਿਊਜ਼ ਦੇ ਵਿੱਚ ਰਹਿੰਦੇ ਹੈਗੇ ਆ, ਅਤੇ ਕਾਫੀ ਤਕੜੇ ਜਿਹੜੇ ਫਾਇਰ ਬ੍ਰੈਂਡ ਬੁਲਾਰੇ ਕਹਿ ਸਕਦਾ ਮੈਂ ਹੈਗੇ। ਬਿਲਕੁਲ ਆਮੋ ਸਾਹਮਣੇ ਜਿਹੜੇ ਪੂਰੇ ਆ ਉਹਨਾਂ ਦਾ ਟਕਰਾਅ ਜਿਹੜਾ ਦੇਖਣ ਨੂੰ ਮਿਲਦਾ ਆ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ, ਫਰੈਜ਼ਨੋ ਤੋਂ ਇਹ ਗੱਲ ਆ ਰਹੀ ਆ ਵੈਸਟ ਸ਼ਾਹ ਦੇ ਉੱਤੇ, ਕਹਿੰਦੇ ਵੀ 2 ਜਿਹੜੇ ਹਥਿਆਰਬੰਦ ਜਿਹੜੇ ਬੰਦੇ ਆ ਉਹਨਾਂ ਦੀ ਭਾਲ ਦੇ ਵਿੱਚ ਹੈਗੀ ਆ ਪੁਲਿਸ ਵਾਲੇ। ਡਬਲ ਹੋਮੋਸਾਈਡ ਜਿਹੜਾ ਵੈਸਟ ਸ਼ਾਹ ਐਵਨਿਊ ਦੇ ਉੱਤੇ, ਵੈਸਟ ਸ਼ਾਹ ਅਸਟੇਟਸ ਕੰਪਲੈਕਸ ਜਿਹੜਾ ਸ਼ਾਹ ਦੇ ਮਾਰਸਟ ਐਵਨਿਊ ਦੇ ਉੱਤੇ ਹੈਗਾ ਆ, ਉੱਥੇ ਵਾਪਰਿਆ ਆ। ਇਹ ਬੀਤੇ ਸੋਮਵਾਰ ਨੂੰ ਦੁਪਹਿਰ ਨੂੰ ਇਹ ਜਿਹੜੀ ਫੇਟਲ ਸ਼ੂਟਿੰਗ ਉੱਥੇ 2 ਜਾਣਿਆਂ ਦੀ ਹੋਈ ਆ, ਅਤੇ ਕਹਿੰਦੇ ਵੀ ਪੋਸੀਬਲ ਗੈਂਗ ਮੈਂਬਰਸ ਜਿਹੜੇ ਆ ਉਹਨਾਂ ਦੀ ਭਾਲ ਦੇ ਵਿੱਚ ਹੈਗੇ ਆ। ਸੋ ਜਿਹੜੇ ਫਰੈਜ਼ਨੋ ਪੁਲਿਸ ਦੇ ਚੀਫ ਜੈਰੀ ਡਾਇਰ ਆ, ਉਹਨਾਂ ਨੇ ਇਸ ਦੇ ਬਾਰੇ ਜਿਹੜੀ ਜਾਣਕਾਰੀ ਪ੍ਰੈਸ ਕਾਨਫਰੰਸ ਦੇ ਜ਼ਰੀਏ ਜਿਹੜੀ ਉਹ ਦਿੱਤੀ ਆ। ਜਿਹੜੇ ਵਿਕਟਮਸ ਆ ਜਿਸ ਦੇ ਵਿੱਚ ਕਹਿੰਦੇ ਆ ਬੈਨ ਰੋਮੈਰੋ ਮਹਿਜ 17 ਸਾਲ, ਜੈਸੀ ਵੈਲਾਨੂਆ 28 ਸਾਲ ਜਿਹੜੀ ਆ ਉਹ ਉਹਨਾਂ ਦੇ ਸੀਗੇ, ਅਤੇ 13 ਸਾਲਾਂ ਦਾ ਇੱਕ ਹੋਰ ਰੋਮੈਰੋ ਦਾ ਜਿਹੜਾ ਕਜ਼ਨ ਨੈਫਿਊ ਸੀਗਾ, ਉਹਦੇ ਵੀ ਗੋਲੀ ਲੱਗੀ ਸੀ, ਪਰ ਕਹਿੰਦੇ ਉਹ ਬਚ ਜਾਊਗਾ, ਇਹ ਜਿਹੜਾ ਦੱਸਿਆ ਜਾ ਰਿਹਾ ਆ। ਸੋ ਇਹ ਫਰੈਜ਼ਨੋ ਦੇ ਵਿੱਚੋਂ ਵੀ ਰਹਿ ਰਿਹਾ ਕਿ ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਆ ਉਹ ਵਾਪਰ ਰਹੀਆਂ ਨੇ, ਅਤੇ ਚੀਫ ਜਿਹੜੇ ਆ ਉਹ ਉਹਨਾਂ ਨੇ ਕਿਹਾ ਵੀ ਇਸ ਟਾਈਮ ਜਿਹੜੀ ਜਾਂਚ ਆ ਉਹ ਚੱਲ ਰਹੀ ਆ, ਅਤੇ ਉਸ ਦੀ ਭਾਲ ਜਿਹੜੀ ਆ ਮੈਨਹੰਟ ਜਿਹੜੀ ਆ ਉਹ ਚੱਲ ਰਹੀ ਆ। ਅਤੇ ਉਹ ਕਹਿੰਦੇ ਆ ਵੀ 2 ਗਨਮੈਨ ਡਿਸਕ੍ਰਾਈਬਡ ਐਜ਼ ਬਲੈਕ ਮੇਲਸ ਇਨ ਦੀਆਂ ਲੇਟ ਟੀਨਸ, 5 ਫੁੱਟ 4 ਇੰਚ ਤੋਂ 8 ਇੰਚ ਤੱਕ ਜਿਹੜੇ ਉਹ ਹੋ ਸਕਦੇ ਆ, ਪਤਲੇ ਕਹਿੰਦੇ ਦੱਸਦੇ ਨੇ। ਅਤੇ ਆਰਗੂਮੈਂਟ ਕਹਿੰਦਾ ਇਹਨਾਂ ਦੇ ਨਾਲ ਹੋਇਆ, ਉਹਨਾਂ ਨੇ ਬੰਦੂਕਾਂ ਕੱਢ ਕੇ ਜਿਹੜੀਆਂ ਗੋਲੀਆਂ ਆ 8 ਤੋਂ 10 ਜਿਹੜੀਆਂ ਸ਼ਾਟਸ ਆ ਉਹਨਾਂ ਨੇ ਉੱਥੇ ਫਾਇਰ ਕੀਤੇ, ਅਤੇ ਜਿਸ ਦੇ ਵਿੱਚ 2 ਜਾਣਿਆਂ ਦੀ ਉੱਥੇ ਜਿਹੜੀ ਮੌਤ ਹੋਈ। ਦੇਖੋ 17 ਸਾਲ ਤੇ 28 ਸਾਲ ਦੀ ਉਮਰ ਦੇ 13 ਸਾਲ ਵਾਲੇ ਦੇ ਮੁੰਡੇ ਦੇ ਵੀ ਜਿਹੜੀ ਗੋਲੀ ਆ ਉੱਥੇ ਲੱਗੀ ਆ। ਸੋ ਪੁਲਿਸ ਹੁਣ ਉਹਨਾਂ ਦੀ ਭਾਲ ਦੇ ਵਿੱਚ ਆ ਜੀ। ਅਗਲੀ ਖਬਰ ਵੱਲ ਚਲੀਏ। ਇੱਕ ਬਾਰਡਰ ਪੈਟਰੋਲ ਏਜੰਟ ਨੂੰ ਗੋਲੀਆਂ ਦੇ ਨਾਲ 2010 ਦੇ ਵਿੱਚ ਮਾਰ ਦਿੱਤਾ ਗਿਆ ਸੀ, ਅਤੇ ਜਦੋਂ ਇਹ ਇੱਕ ਤਰ੍ਹਾਂ ਨਾਲ ਗੈਂਗ ਸੀ ਜਿਹੜਾ ਡਰੱਗ ਮੈਕਸੀਕੋ ਤੋਂ ਲੈ ਕੇ ਆਉਂਦਾ ਸੀ, ਅਤੇ ਉਹਨਾਂ ਦੇ ਨਾਲ ਫਾਈਟ ਦੇ ਵਿੱਚ ਬਾਰਡਰ ਪੈਟਰੋਲ ਏਜੰਟ ਜਿਹੜਾ ਮਾਰਿਆ ਗਿਆ ਸੀ, ਅਤੇ ਉਹਨਾਂ ਦਾ ਜਿਹੜਾ ਰਿੰਗ ਲੀਡਰ ਸੀ ਉਹ ਮੈਕਸੀਕੋ ਨੂੰ ਭੱਜ ਗਿਆ ਸੀ, ਜਿਹਦਾ ਨਾਂ ਹੈਰਾਸਲੀਓ ਲਾਕੋ ਅਰਾਲੈਨਸ ਦੱਸਿਆ ਗਿਆ ਹੈ, ਅਤੇ ਉਹਨੂੰ ਹੁਣ US ਦੀ ਗਵਰਨਮੈਂਟ ਨੇ ਫੜ ਕੇ USA ਦੇ ਵਿੱਚ ਲੈ ਜਾਂਦਾ ਹੈਗਾ ਆ। ਅਟਾਰਨੀ ਜਨਰਲ ਜੈਫ ਸੈਸ਼ਨਸ ਨੇ ਇਹ ਕਿਹਾ ਵੀ ਜਿਹੜਾ ਓਸੇਰੀਓ ਆ ਉਹਨੂੰ ਬਹੁਤ ਜ਼ਿਆਦਾ ਕ੍ਰਾਈਮਸ ਦੇ ਨਾਲ ਚਾਰਜ ਕੀਤਾ ਗਿਆ, ਜਿਹਦੇ ਵਿੱਚ 1st ਡਿਗਰੀ ਮਰਡਰ ਵੀ ਆ, ਅਤੇ ਉਹਨੂੰ ਅੱਜ ਜਿਹੜਾ ਟੂਸਨ ਐਰੀਜ਼ੋਨਾ ਦੇ ਵਿੱਚ ਕੋਰਟ ਦੇ ਅੱਗੇ ਪੇਸ਼ ਕੀਤਾ ਜਾਊਗਾ। ਅਤੇ ਪਿਛਲੇ ਸਾਲ ਜਿਹੜਾ ਹੈਗਾ ਆ ਇਸ ਨੂੰ ਮੈਕਸੀਕੋ ਦੀ ਗਵਰਨਮੈਂਟ ਨੇ ਫੜਿਆ ਸੀ, ਇੱਕ ਗੋਲਡਨ ਟਰਾਈਐਂਗਲ ਏਰੀਆ ਹੈਗਾ ਆ ਜਿੱਥੇ ਜਿੱਦਾਂ ਡਰੱਗ ਵਾਲਿਆਂ ਦਾ ਕਾਫੀ ਕੰਟਰੋਲ ਆ, ਉੱਥੋਂ ਇਸ ਨੂੰ ਫੜਿਆ ਗਿਆ ਸੀ ਕਿਉਂਕਿ ਇਹ ਵਾਚ ਲਿਸਟ 'ਤੇ ਸੀ। ਸੋ ਉਹਨਾਂ ਨੇ ਫੜ ਕੇ ਜੇਲ੍ਹ 'ਚ ਰੱਖਿਆ, ਅਤੇ ਕੱਲ੍ਹ ਉਹਨੂੰ ਜਿਹੜਾ ਆ USA ਦੇ ਵਿੱਚ ਇੱਥੇ ਦੀ ਗਵਰਨਮੈਂਟ ਲੈ ਕੇ ਆ ਗਈ। 40 ਸਾਲਾਂ ਦਾ ਬਾਰਡਰ ਪੈਟਰੋਲ ਏਜੰਟ ਇਸ ਨੇ 2010 ਸੰਨ ਦੇ ਵਿੱਚ ਗੋਲੀਆਂ ਦੇ ਨਾਲ ਮਾਰ ਦਿੱਤਾ ਸੀ।
ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਜਿਹੜੀ ਉਹ ਮਾਰਦੇ ਹਾਂ, ਇੱਕ ਤਾਂ ਜਿਹੜਾ ਆਪਾਂ ਦੱਸ ਹੀ ਰਹੇ ਹਾਂ ਵੀ ਲਗਾਤਾਰ ਕਿਸ ਤਰੀਕੇ ਦੇ ਨਾਲ ਜਿਹੜਾ ਪੌਲ ਮੈਨਾਫੋਰਟ ਦਾ ਚੱਲ ਰਿਹਾ ਆ, ਉਹ ਰੌਲਾ ਰੱਪਾ ਜਿਹੜਾ ਪੂਰਾ ਇਸ ਟਾਈਮ ਪਿਆ, ਅਤੇ ਨਾਲ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਖਬਰਾਂ ਆ ਉਸ ਦੇ ਵਿੱਚ ਜਿਹੜਾ ਉਹ ਵੀ ਦੱਸਦੇ ਜਾਈਏ ਵੀ ਜਿਹੜੀਆਂ ਫੈਮਿਲੀ ਸੈਪਰੇਸ਼ਨਸ ਕਹਿੰਦੇ ਆ ਹੁਣ ਇੱਕ ਹਿਸਾਬ ਦੇ ਨਾਲ ਉਹ ਤਾਂ ਬੰਦ ਹੋ ਚੁੱਕੀਆਂ। ਜਿਹੜੇ ਕੁਛ ਕੁ ਰਹਿ ਗਏ ਨੇ ਜਿਹੜੇ ਲੋਕ ਜਿਹੜੇ ਬੱਚੇ ਆ ਉਹਨਾਂ ਨੂੰ ਵੀ ਮਿਲਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਸਭ ਨੂੰ ਯਾਦ ਸੀਗਾ ਵੀ ਪਿਛਲੇ ਮਹੀਨੇ ਦੀ ਜਿਹੜੀ ਆ 26 ਤਰੀਕ ਉਹ ਅਖੀਰਲਾ ਦਿਨ ਸੀਗਾ, ਡੈਡਲਾਈਨ ਸੀਗੀ ਸਰਕਾਰ ਦੇ ਲਈ। ਉਸ ਤੋਂ ਪਹਿਲਾਂ ਉਹਨਾਂ ਨੇ ਬੜੀ ਤੇਜ਼ੀ ਦੇ ਨਾਲ ਫੁਰਤੀ ਦੇ ਨਾਲ ਕੰਮ ਵੀ ਕੀਤਾ, ਉਹਨਾਂ ਨੂੰ ਜਿਹੜਾ ਆ ਉਹ ਮਿਲਾਇਆ, ਅਤੇ ਤਾਂ ਵੀ ਉਸ ਦੇ ਬਾਵਜੂਦ ਜਿਹੜੇ ਕੁਛ ਕੁ 100 ਜਿਹੜੇ ਆ ਬੱਚੇ ਆ ਉਹ ਰਹਿ ਗਏ ਸੀਗੇ। ਹੁਣ ਜਿਹੜਾ ਕਹਿੰਦੇ ਵੀ ਹੁਣ ਅੱਗੇ ਜਿਹੜਾ ਉਹ ਕੀ ਹੋਊਗਾ, ਜਿਹੜੀ ਇਹ ਜ਼ੀਰੋ ਟੋਲਰੈਂਸ ਪਾਲਿਸੀ ਦੇ ਅਧੀਨ ਜਿਹੜੇ ਹਜ਼ਾਰਾਂ ਹੀ ਬੱਚਿਆਂ ਨੂੰ ਆਪਣੇ ਪੇਰੈਂਟਸ ਦੇ ਨਾਲੋਂ ਅਲੱਗ ਕੀਤਾ ਗਿਆ ਸੀ ਸਦਰਨ ਬਾਰਡਰ ਦੇ ਉੱਤੇ, ਉਹ ਇੱਕ ਹਿਸਾਬ ਦੇ ਨਾਲ ਕਹਿ ਸਕਦੇ ਹਾਂ ਵੀ ਸਰਕਾਰ ਦੇ ਲਈ ਇੱਕ ਫੇਲੀਅਰ ਦੇ ਵਜੋਂ ਆਪਾਂ ਕਹਿ ਸਕਦੇ ਹਾਂ ਵੀ ਦੇਖਿਆ ਜਾ ਸਕਦਾ, ਕਿਉਂਕਿ ਇੰਟਰਨੈਸ਼ਨਲ ਅਤੇ ਡੋਮੈਸਟਿਕ ਤੌਰ ਦੇ ਉੱਤੇ ਜਿਹੜੀ ਪਬਲਿਕ ਆਊਟਕ੍ਰਾਈ ਆ ਉਸ ਦੇ ਖਿਲਾਫ ਬਹੁਤ ਜ਼ਿਆਦਾ ਜਿਹੜੀ ਉਹ ਦੇਖੀ ਗਈ ਆ। ਅਤੇ ਜਿਹੜੇ ਕਹਿ ਰਹੇ ਨੇ ਕਈ ਜਿਨ੍ਹਾਂ ਦੇ ਵਿੱਚ ਸੈਨੇਟਰ ਚੱਕ ਗਰਾਸਲੀ ਜਿਹੜੇ ਆਏ ਉਹ ਤਾਂ ਉਹ ਕਹਿੰਦੇ ਵੀ ਆਲਦੋ ਐਡਮਿਨਿਸਟ੍ਰੇਸ਼ਨ ਦੇ ਕੋਲੋਂ ਇਹ ਫੈਮਿਲੀ ਸੈਪਰੇਸ਼ਨ ਆ ਉਹ ਚੰਗੀ ਤਰੀਕੇ ਨਾਲ ਨਹੀਂ ਸਾਂਭੀਆਂ ਗਈਆਂ, ਅਤੇ ਨਾਲ ਹੀ ਇਹ ਕਹਿੰਦੇ ਵੀ ਇਹ ਵਿਚਾਰਨ ਵਾਲੀ ਅਤੇ ਮਹੱਤਵਪੂਰਨ ਗੱਲ ਹੈਗੀ ਆ ਵੀ ਜਿਹੜੀ ਕਾਂਗਰਸ ਆ ਉਹਨਾਂ ਦੇ ਉੱਤੇ ਵੀ ਇਸ ਦਾ ਕਿਤੇ ਨਾ ਕਿਤੇ ਬਲੇਮ ਜਿਹੜਾ ਜ਼ਰੂਰ ਜਾਂਦਾ ਆ। ਇਹ ਚੇਅਰਮੈਨ ਹੈਗੇ ਨੇ ਸੈਨੇਟ ਜੁਡੀਸ਼ਰੀ ਕਮੇਟੀ ਦੇ ਉੱਤੇ, ਕਿਉਂਕਿ ਜਿਹੜੇ ਰਾਸ਼ਟਰਪਤੀ ਟਰੰਪ ਜਦੋਂ ਤੋਂ ਉਹਨਾਂ ਨੇ ਅਹੁਦਾ ਰਾਸ਼ਟਰਪਤੀ ਦਾ ਸੰਭਾਲਿਆ ਆ, ਉਹ ਕਹਿ ਰਹੇ ਨੇ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਵੀ ਕਾਂਗਰਸ ਪਿਛਲੇ ਕਈ ਦਹਾਕਿਆਂ ਤੋਂ ਹੀ ਆਪਾਂ ਕਹਿ ਸਕਦੇ ਹਾਂ ਵੀ ਉਹ ਸ਼ਾਂਤ ਬੈਠੀ ਆ ਇਮੀਗ੍ਰੇਸ਼ਨ ਦੇ ਉੱਤੇ, ਕੋਈ ਉਹਨਾਂ ਨੇ ਸਖਤ ਕਦਮ ਜਿਹੜੇ ਉਸ ਦੇ ਉੱਤੇ ਜਿਹੜੇ ਚੱਕੇ ਨਹੀਂ, ਜਾਂ ਪੋਲਿਸੀਜ਼ ਦੇ ਵਿੱਚ ਕੋਈ ਸੁਧਾਰ ਜਾਂ ਉਹਨਾਂ ਦੇ ਵਿੱਚ ਕੋਈ ਚੇਂਜਿਸ ਲਿਆਂਦੇ ਨਹੀਂ ਆ। ਸੋ ਕਾਂਗਰਸ ਖੁਦ ਕਰਦੀ ਨਹੀਂ ਆ, ਅਤੇ ਜੇ ਐਗਜ਼ੀਕਿਊਟਿਵ ਆਰਡਰਸ ਦੇ ਜ਼ਰੀਏ ਜਾਂ ਜਿਹੜੀਆਂ ਪੋਲਿਸੀਜ਼ ਆਲਰੇਡੀ ਹੈਗੀਆਂ ਆ ਉਹਨਾਂ ਨੂੰ ਥੋੜ੍ਹਾ ਸਖਤੀ ਦੇ ਨਾਲ ਲਾਗੂ ਕੀਤਾ ਜਾਂਦਾ ਆ, ਤਾਂ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਇਹ ਹੁੰਦਾ ਆ, ਇਹ ਭਾਵਨਾ ਆਉਂਦੀ ਆ ਵੀ ਇਹ ਬਹੁਤ ਜ਼ਿਆਦਾ ਧੱਕਾ ਜਿਹੜਾ ਆ ਉਹ ਹੋ ਰਿਹਾ ਆ। ਸੋ ਕਿਹੜਾ ਇੱਕ ਵਿਚਲਾ ਰਾਹ ਜਿਹੜਾ ਆ ਉਹ ਲੱਭਿਆ ਜਾ ਸਕਦਾ ਹੈ। ਸੋ ਕਾਂਗਰਸ ਇਹ ਵਕਤ ਆ ਕਾਂਗਰਸ ਨੂੰ ਐਕਟ ਕਰਨ ਦਾ, ਪਰ ਜੇ ਇੱਦਾਂ ਹੀ ਜਿੱਦਾਂ ਦੇ ਹਾਲਾਤ ਨੇ ਹਰਜੋਤ ਸਿੰਘ ਜੀ ਵੀ ਬਿਆਨ ਦੇ ਛੱਡਦੇ ਨੇ, ਕੰਮ ਜਿਹੜਾ ਕੋਈ ਕਰਦੇ ਨਹੀਂ ਆ, ਅਤੇ ਲੋਕਾਂ ਨੂੰ ਸੋਚਣਾ ਪਊਗਾ ਵੀ ਉਹ ਕਿਹੜੇ ਕਾਂਗਰਸਮੈਨ ਚਾਹੁੰਦੇ ਨੇ ਵੀ ਜਦੋਂ ਵੋਟਾਂ ਆਉਂਦੀਆਂ ਨੇ ਵੀ ਬਸ ਫਿਰ ਉਹੀ ਜਿੱਦਾਂ ਕਹਿ ਲਓ ਵੀ ਪੰਜਾਬ ਦੇ ਵਿੱਚ ਹੁੰਦਾ ਵੀ ਗੱਲਾਂ ਬਾਤਾਂ ਵੱਡੀਆਂ ਮਾਰ ਜਾਂਦੇ ਆ, ਬਸ ਕਰਦੇ ਕਰਾਉਂਦੇ ਜਿਹੜੇ ਕੁਛ ਨਹੀਂ ਆ, ਅਤੇ ਬਸ ਫਿਰ ਕਰੀਅਰ ਪੋਲੀਟੀਸ਼ੀਅਨ ਬਣ ਜਾਂਦੇ ਆ, ਨਾ ਉਹ ਅਹੁਦਿਆਂ ਤੋਂ ਲੈਂਦੇ ਆ ਨਾ ਉਹਨਾਂ ਨੂੰ ਕੋਈ ਲਾਉਂਦਾ ਆ। ਸੋ ਫਿਰ ਇਹ ਲੋਕਾਂ ਨੂੰ ਜਿਹੜਾ ਜ਼ਰੂਰ ਕਿਤੇ ਨਾ ਕਿਤੇ ਦੇਖਣ ਦੀ ਜ਼ਰੂਰਤ ਆ, ਕਿਉਂਕਿ ਇਸ ਮੌਕੇ ਅਮਰੀਕਾ ਦੇ ਵਿੱਚ ਜਿਹੜੇ ਹੁਣ ਦੋ ਮੁੱਦੇ ਬਹੁਤ ਜ਼ਿਆਦਾ ਭਾਰੂ ਨੇ, ਇੱਕ ਇਮੀਗ੍ਰੇਸ਼ਨ ਦਾ ਅਤੇ ਦੂਜਾ ਜਿਹੜਾ ਆ ਰਾਈਟ ਨਾਓ ਟਰੇਡ ਦਾ। ਸੋ ਇਹ ਡਾਇਰੈਕਟ ਇੰਪੈਕਟ ਆ ਐਵਰੀ ਜਿਹੜਾ ਆ ਇੱਥੇ ਲਿਵਿੰਗ ਸੋਲ ਜਿਹੜਾ ਕਹਿ ਸਕਦੇ ਆ ਅਮਰੀਕਾ ਦੇ ਵਿੱਚ ਜਿਹੜਾ ਹੈਗਾ ਆ, ਉਹਨਾਂ ਉੱਤੇ ਡਾਇਰੈਕਟ ਇੰਪੈਕਟ ਇਹਨਾਂ ਸਾਰੀਆਂ ਚੀਜ਼ਾਂ ਦਾ ਹੈਗਾ ਆ। ਸੋ ਨਵੰਬਰ ਦੀਆਂ ਇਲੈਕਸ਼ਨਸ ਦੇ ਵਿੱਚ ਸਵਾਲ ਆਪਣੇ ਪੁੱਛੋ, ਜਿਹੜੇ ਵੀ ਉੱਥੇ ਤੁਹਾਡੇ ਜਿਹੜੇ ਹੈਗੇ ਕੰਸਟੀਚੁਐਂਸੀਜ਼ ਦੇ ਵਿੱਚੋਂ ਜਿਹੜੇ ਹੈਗੇ ਨੇ ਆ ਰਹੇ ਨੇ ਤੁਹਾਡੇ ਅਹੁਦੇਦਾਰ ਬਣਨਾ ਚਾਹੁੰਦੇ ਨੇ ਅਤੇ ਉਹ ਇਲੈਕਸ਼ਨ ਜਿੱਤ ਕੇ ਜਾਣਾ ਚਾਹੁੰਦੇ ਨੇ, ਉਹਨਾਂ ਤੋਂ ਜਿਹੜਾ ਸਵਾਲ ਪੁੱਛੋ ਵੀ ਤੁਸੀਂ ਇਹਨਾਂ ਮਸਲਿਆਂ ਦੇ ਵਿੱਚ ਕਿਹਦਾ ਸਾਥ ਦੇ ਰਹੇ ਹੋ, ਕਿਹੜੇ ਪਾਲਿਸੀ ਦੇ ਉੱਤੇ ਜਿਹੜਾ ਆ ਉਹ ਤੁਸੀਂ ਕਰੋਗੇ, ਬਾਅਦ 'ਚ ਉੱਥੇ ਜਾ ਕੇ ਬਾਅਦ 'ਚ ਮੁੱਕਰ ਨਾ ਜਾਇਓ। ਸੋ ਇਹ ਚੀਜ਼ਾਂ ਜਿਹੜੇ ਲੋਕਾਂ ਨੂੰ ਹੁਣ ਸਵਾਲ ਪੁੱਛਣ ਦੀ ਜਿਹੜੀ ਕਿਤੇ ਨਾ ਕਿਤੇ ਜ਼ਰੂਰਤ ਹੈਗੀ ਆ ਜੀ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਫੇਸਬੁੱਕ ਤਾਂ ਇੰਸਟਾਗ੍ਰਾਮ ਇੱਕ ਤਰ੍ਹਾਂ ਨਾਲ ਹੁਣ ਪੂਰੀ ਦੁਨੀਆ ਦੇ ਵਿੱਚ ਐਡਿਕਸ਼ਨ ਪ੍ਰੋਬਲਮ ਬਣ ਚੁੱਕੀ ਹੈਗੀ ਆ, ਅਤੇ ਜਿੱਥੇ ਵੀ ਆਪਾਂ ਜਾਂਦੇ ਹਾਂ ਕਿਤੇ ਵੀ ਦੇਖ ਲਓ, ਕਿਤੇ ਖੜੇ ਹੋ, ਗੁਰਦੁਆਰੇ ਚਲ ਜਾਓ, ਕਿਤੇ ਵੀ ਚਲ ਜਾਓ, ਪਾਰਟੀ 'ਚ ਚਲ ਜਾਓ, ਘਰ 'ਚ ਬੈਠੇ ਲੰਗਰ ਪਾਣੀ ਛਕਦੇ ਹੈਗੇ ਆ, ਹਰ ਇੱਕ ਦੇ ਹੱਥ ਦੇ ਵਿੱਚ ਫੋਨ ਹੈਗਾ ਆ। ਅਤੇ ਇਸ ਐਡਿਕਸ਼ਨ ਨੂੰ ਫਾਈਟ ਕਰਨ ਦੇ ਲਈ ਹੁਣ ਫੇਸਬੁੱਕ 'ਤੇ ਜਿਹੜੇ ਇੰਸਟਾਗ੍ਰਾਮ ਆ ਉਹਨਾਂ ਨੇ ਆਫੀਸ਼ੀਅਲੀ ਅਨਾਊਂਸ ਕੀਤਾ ਆ ਵੀ ਸਾਨੂੰ ਹੁਣ ਪਤਾ ਲੱਗ ਗਿਆ ਵੀ ਇਹ ਜਿਹੜੀ ਆ ਇੱਕ ਬਹੁਤ ਵੱਡੀ ਬਿਮਾਰੀ ਲੱਗ ਚੁੱਕੀ ਲੋਕਾਂ ਨੂੰ, ਐਡਿਕਸ਼ਨ ਦੀ। ਘੰਟਿਆਂ ਬੱਧੀ ਜਿਹੜੇ ਲੋਕ ਆ ਉਹ ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਨਾਲ ਚਿੰਬੜੇ ਰਹਿੰਦੇ ਆ। ਸੋ ਉਹਦੇ ਲਈ ਉਹਨੇ ਕੁਛ ਕੁ ਪੁਆਇੰਟ ਜਿਹੜੇ ਸੈਟਅਪ ਕੀਤੇ ਹੈਗੇ ਆ। ਇੱਕ ਤਾਂ ਐਕਟੀਵਿਟੀ ਡੈਸ਼ਬੋਰਡ ਉਹਨੇ ਉਹਦੇ 'ਤੇ ਪਾ ਦਿੱਤਾ ਆ, ਜਿਹਦੇ 'ਤੇ ਤੁਹਾਨੂੰ ਪਤਾ ਲੱਗ ਜੂਗਾ ਵੀ ਕਿੰਨੇ ਮਿੰਟ ਤੁਸੀਂ ਰੋਜ਼ ਉਹਦੇ ਉੱਤੇ ਰਹੇ ਹੈਗੇ ਆ। ਸੋ ਇਸੇ ਤਰ੍ਹਾਂ ਡੇਲੀ ਯੂਜ਼ਰ ਰਿਮਾਈਂਡਰ
ਉਹ ਇੱਕ ਉਹਦੇ 'ਤੇ ਪਾਇਆ ਆ। ਅਤੇ ਇੱਕ ਫਿਊਚਰ ਹੋਰ ਐਡ ਕੀਤਾ ਮਿਊਟ ਨੋਟੀਫਿਕੇਸ਼ਨ WhatsApp ਵਗੈਰਾ ਦੇ ਲਈ, ਵੀ ਤੁਸੀਂ ਉਹਨੂੰ ਮਿਊਟ ਕਰ ਸਕਦੇ ਆ, ਕਿਉਂਕਿ WhatsApp ਦੇ ਲਈ ਇੰਡੀਆ ਦੇ ਵਿੱਚ ਵੱਡੀ ਪ੍ਰੋਬਲਮ ਹੈਗੀ ਆ। ਸੋ ਧੂੰਆਂ ਕੱਢ ਦਿੰਦੇ ਉੱਥੇ ਦਾ। ਸੋ ਜਿਹੜੇ ਹੁਣ ਇਹ ਦੋਨੋਂ ਕੰਪਨੀਆਂ, ਕਿਉਂਕਿ ਹੁਣ ਜਿਹੜੇ ਡਾਕਟਰਸ ਆ ਜਾਂ ਜਿਹੜੇ ਹੈਲਥ ਦੇ ਨਾਲ ਰਿਲੇਟਡ ਆਰਗੇਨਾਈਜੇਸ਼ਨਸ ਆ, ਉਹਨਾਂ ਨੇ ਵੀ ਇਹ ਰੌਲਾ ਪਾਉਣਾ ਬਹੁਤ ਸ਼ੁਰੂ ਕਰਤਾ ਵੀ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਆ। ਡਰੱਗ ਤਾਂ ਹੈਗੀ ਆ, ਤੇ ਫੇਸਬੁੱਕ ਇਹ ਵੀ ਐਡਿਕਸ਼ਨ ਆ, ਵਾਕਈ ਵੱਡੀ ਪ੍ਰੋਬਲਮ ਬਹੁਤ ਵੱਡੀ ਜਿਹੜੀ ਪ੍ਰੋਬਲਮ। ਸੋ ਇਹਦਾ ਸਾਨੂੰ ਸੋਲੂਸ਼ਨ ਲੱਭਣੇ ਚਾਹੀਦੇ। ਸੋ ਉਹਦੇ ਲਈ ਹੁਣ ਦੋਨੋਂ ਕੰਪਨੀਆਂ ਨੇ ਇਹ ਨਵੇਂ ਜਿਹੜੇ ਤਰੀਕੇ ਆ ਉਹ ਦੱਸ ਰਹੇ ਆ। ਘੱਟੋ ਘੱਟ ਜੇ ਤੁਹਾਡੇ ਸਾਹਮਣੇ ਹੋਊਗਾ ਵੀ ਤੁਸੀਂ ਜੀ ਹੁਣ 80 ਮਿੰਟ ਉੱਤੇ ਰਹਿ ਗਏ ਆ, ਉਹਦੇ ਤੇ ਬੰਦਾ ਸੋਚ, ਨਹੀਂ ਤਾਂ ਬੰਦਾ ਕਹਿੰਦਾ ਨਹੀਂ ਮੈਂ ਤਾਂ ਮਿੰਟ ਕੀ ਉੱਤੇ ਸੀ ਜੀ, 2 ਮਿੰਟ ਹੀ ਉੱਤੇ ਸੀ, ਰਾਈਟ। ਜੀ 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 ਬਿਲਕੁਲ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ, ਕੱਲ੍ਹ ਮੈਕਸੀਕੋ ਦੇ ਵਿੱਚ ਇੱਕ ਜਹਾਜ਼ ਜਿਸ ਦੇ ਵਿੱਚ 103 ਸਵਾਰੀਆਂ ਸਮੇਤ ਕਰੂ ਜਿਹੜਾ ਉਹ ਜਾ ਰਿਹਾ ਸੀਗਾ, ਉਹ ਪਲੇਨ ਜਿਹੜਾ ਹਾਦਸਾ ਗ੍ਰਸਤ ਹੋ ਗਿਆ। ਪਰ ਚਲੋ ਰੱਬ ਦਾ ਬਹੁਤ ਜਿਹੜਾ ਸ਼ੁਕਰ ਰਿਹਾ ਉਹਨਾਂ ਸਾਰਿਆਂ ਦੇ ਉੱਤੇ ਹੀ ਵੀ ਇਸ ਏਅਰ ਮੈਕਸੀਕੋ ਦੀ ਫਲਾਈਟ ਜਿਸ ਦੇ ਵਿੱਚ 103 ਜਾਣੇ ਜਾ ਰਹੇ ਸੀਗੇ, ਉਸ ਦੇ ਵਿੱਚ ਜਿਹੜੇ ਇੰਜਰੀਆਂ ਜਿਹੜੀਆਂ ਜ਼ਰੂਰ ਹੋਈਆਂ, ਪਰ ਕਿਸੇ ਦੀ ਵੀ ਜਿਹੜੀ ਆ ਮੌਤ ਆ ਉਹ ਨਹੀਂ ਹੋਈ। ਫਲਾਈਟ 2431 ਜਿਹੜੀ ਆ ਉਹ ਉਸਨੇ ਉਡਾਨ ਜਿਹੜੀ ਉਹ ਭਰੀ ਹੋਈ ਸੀ ਡੁਰੈਂਗੋ ਤੋਂ ਲੈ ਕੇ ਮੈਕਸੀਕੋ ਸਿਟੀ ਵੱਲ ਨੂੰ, ਪਰ ਅਚਾਨਕ ਹੀ ਜਿਹੜੇ ਕਹਿੰਦੇ ਉਹ ਥੱਲੇ ਨੂੰ ਉਤਰੀ ਅਤੇ ਫਿਰ ਜਿਹੜੀ ਆ ਉਹ ਕ੍ਰੈਸ਼ ਜਿਹੜੀ ਹੋ ਗਈ। ਪਰ ਸਾਰਿਆਂ ਦਾ ਜਿਹੜਾ ਬਚਾਅ ਰਿਹਾ ਹੋ ਗਿਆ ਆ, ਅਤੇ ਇਸ ਟਾਈਮ ਜਿਹੜੀ ਇਸ ਦੀ ਜਾਂਚ ਜਿਹੜੀ ਆ ਉਹ ਕੀਤੀ ਜਾਊਗੀ। ਟਵਿਨ ਇੰਜਨ ਜੈਟ ਸੀਗਾ ਜਿਹੜਾ ਉੱਡਿਆ, ਅਤੇ ਉੱਡਣ ਤੋਂ ਜਲਦੀ ਹੋਈ ਹੀ ਜਿਹੜਾ ਉਹ ਉੱਥੇ ਨਾਲ ਦੇ ਨਾਲ ਹੀ ਜਿਹੜਾ ਉਹ ਥੱਲੇ ਆ ਉੱਥੇ ਡਿੱਗ ਪਿਆ। ਸੋ ਅਜੇ ਜਿਹੜਾ ਹਰਜੋਤ ਸਿੰਘ ਜੀ ਕਿਹਾ ਜਾ ਰਿਹਾ ਸੀਗਾ ਵੀ ਉਹ 1000 ਫੁੱਟ ਹੀ ਜਿਹੜਾ ਉੱਚਾ ਗਿਆ ਸੀਗਾ ਰਨਵੇ ਤੋਂ, ਅਤੇ ਉਹ ਨਾਲ ਦੇ ਨਾਲ ਹੀ ਜਿਹੜਾ ਉੱਥੇ ਹੀ ਜਿਹੜਾ ਉਹ ਹਾਦਸਾ ਗ੍ਰਸਤ ਜਿਹੜਾ ਹੋ ਗਿਆ। 99 ਪੈਸੰਜਰ ਜਿਹੜੇ ਇਸ ਦੇ ਵਿੱਚ ਸੀਗੇ, ਜਿਨ੍ਹਾਂ 'ਚ 9 ਬੱਚੇ, 2 ਇਨਫੈਂਟਸ ਸੀਗੇ, 4 ਕਰੂ ਮੈਂਬਰ ਸੀਗੇ ਇਸ ਪੂਰੀ ਫਲਾਈਟ ਦੇ ਵਿੱਚ। ਸਾਰਿਆਂ ਦਾ ਜਿਹੜਾ ਜ਼ਰੂਰ ਇਸ ਦੇ ਵਿੱਚ ਬਚਾਅ ਹੋ ਗਿਆ ਆ, ਅਤੇ ਹਸਪਤਾਲ ਦੇ ਵਿੱਚ ਜਿਹੜੇ ਲੋਕ ਇੰਜਰਡ ਹੋਏ ਨੇ ਉਹਨਾਂ ਨੂੰ ਜ਼ੇਰੇ ਇਲਾਜ ਜਿਹੜਾ ਉਹ ਰੱਖਿਆ ਹੋਇਆ ਆ। ਮੈਕਸੀਕੋ ਸਿਟੀ ਤੋਂ ਇਹ 550 ਮੀਲ ਦੂਰ ਹੈਗਾ ਆ ਇਹ ਛੋਟਾ ਜਿਹਾ ਸ਼ਹਿਰ ਡੁਰੈਂਗੋ। ਜੀ ਅਗਲੀ ਖਬਰ ਜਿਹੜੀ ਬੜੀ ਇੱਕ ਸਰਪ੍ਰਾਈਜ਼ਿੰਗ ਖਬਰ ਰਾਜਕਰਨਵੀਰ ਸਿੰਘ ਜੀ ਆ ਰਹੀ ਹੈ ਵਿਸਕੌਨਸਨ ਤੋਂ। ਇੱਕ ਗ੍ਰੈਗ ਜਿਹੜਾ ਹੈਗਾ ਆ, ਗ੍ਰੈਗ ਮੈਂਟੀਫਲ ਨਾਮ ਦਾ ਬੰਦਾ ਜਿਹੜਾ ਆ, ਉਹਦੀਆਂ ਕਹਿੰਦੇ ਵੀ ਲੱਤਾਂ ਅਤੇ ਬਾਹਾਂ ਐਂਪੂਟੇਟ ਕੱਟਣੀਆਂ ਪਈਆਂ। ਉਹਦਾ ਕਾਰਨ ਇਹ ਦੱਸਿਆ ਗਿਆ ਵੀ ਉਹ ਜਿਹੜਾ ਉਹਦਾ ਕੁੱਤਾ ਸੀਗਾ, ਡੌਗ ਸੀ, ਉਹਨੂੰ ਉਸ ਦੀਆਂ ਲੱਤਾਂ ਬਾਹਾਂ ਨੂੰ ਉਸਨੇ ਚੱਟਿਆ, ਲਿਕਿੰਗ ਕੀਤੀ, ਅਤੇ ਉਹ ਕਹਿੰਦੇ ਵੀ ਇੱਦਾਂ ਦਾ ਬੈਕਟੀਰੀਆ ਸੀਗਾ ਜਿਹੜੀਆਂ ਉਹਦੀਆਂ ਲੱਤਾਂ ਅਤੇ ਉਹਦੀਆਂ ਬਾਹਾਂ ਦੇ ਵਿੱਚ ਚਲਾ ਗਿਆ, ਅਤੇ ਬਹੁਤ ਹੀ ਖਤਰਨਾਕ ਉਹ ਬੈਕਟੀਰੀਆ ਸੀ, ਜਿਹਦੇ ਨਾਲ ਵਿਦਿਨ ਕਹਿੰਦੇ 5-6 ਦਿਨਾਂ ਦੇ ਵਿੱਚ ਇੱਦਾਂ ਦੀ ਉਹਦੀ ਕੰਡੀਸ਼ਨ ਹੋ ਗਈ ਅਤੇ ਉਹਦੀਆਂ ਲੱਤਾਂ ਬਾਹਾਂ ਜਿਹੜੀਆਂ ਕੱਟਣੀਆਂ ਪਈਆਂ। 48 ਸਾਲਾਂ ਦਾ ਇਹ ਬੰਦਾ ਜਿਹੜਾ ਆ, ਕਹਿੰਦੇ ਵੀ ਹਾਰਲੇ ਡੇਵਿਡਸਨ ਚਲਾਉਣ ਦਾ ਬੜਾ ਸ਼ੌਕੀਨ ਸੀ, ਅਤੇ ਪੇਂਟ ਕਰਨ ਦੀ ਜੋਬ ਕਰਦਾ ਸੀ। ਕਹਿੰਦੇ ਵੀ ਇਹ ਜਿਹੜੀਆਂ ਹਸਪੀਟਲ ਅਥਾਰਟੀਜ਼ ਆ ਉਹ ਵੀ ਬੜੀਆਂ ਹੈਰਾਨ ਆ ਵੀ ਇਹ ਇੱਦਾਂ ਦੀ ਜਿਹੜੀ ਰੇਅਰ ਬਲੱਡ ਇਨਫੈਕਸ਼ਨ ਹੈਗੀ ਆ, ਇਹ ਅਸੀਂ ਬਹੁਤ ਘੱਟ ਦੇਖਦੇ ਹੈਗੇ ਆ। ਪਰ ਸੋ ਉਹਦੀ ਵਾਈਫ ਵੀ ਕਹਿੰਦੀ ਆ ਵੀ ਪਹਿਲਾਂ ਮੈਂ ਦੇਖਿਆ ਵੀ ਥੋੜ੍ਹੀ ਉਹਦੀ ਖਾਜ ਹੁੰਦੀ ਸੀ, ਮੁੜ ਕੇ ਇੱਦਾਂ ਉਹਦਾ ਸਰੀਰ ਲਾਲ ਹੋ ਗਿਆ ਵੀ ਜਿੱਦਾਂ ਕਿਸੇ ਨੇ ਬੈਟ ਦੇ ਨਾਲ ਕੁੱਟਿਆ ਹੋਵੇ। ਬਾਈ ਦਾ ਟਾਈਮ ਉਹ ਹਸਪੀਟਲ ਗਏ ਤਾਂ ਦੇਖਿਆ, ਜਦੋਂ ਉਹਨਾਂ ਨੇ ਚੈੱਕ ਕੀਤਾ, ਕਹਿੰਦੇ ਵੀ ਇਹਦੀਆਂ ਲੱਤਾਂ ਬਾਹਾਂ ਜਿਹੜੀਆਂ ਕੱਟਣੀਆਂ ਪੈਣੀਆਂ, ਨਹੀਂ ਤਾਂ ਇਹ ਸਾਰੀ ਬੋਡੀ ਦੇ ਵਿੱਚ ਇਹ ਫੈਲ ਜਾਣਾ, ਜ਼ਹਿਰ ਜਿਹੜਾ ਉਹ ਫੈਲ ਸਕਦਾ ਹੈ, ਮੌਤ ਜਿਹੜੀ ਉਸਦੀ ਹੋ ਸਕਦੀ ਸੀ। ਸੋ ਬਹੁਤ ਸਾਰੇ ਜਿਹੜੇ ਲੋਕ ਹੈਗੇ ਆ ਉਹਨਾਂ ਨੇ ਉਹਦੀ ਹੈਲਪ ਦੇ ਲਈ GoFundMe ਕੈਂਪੇਨ ਸ਼ੁਰੂ ਕੀਤੀ। 30,000 ਤੋਂ ਵੱਧ ਡਾਲਰ ਵੀ ਜਿਹੜੇ ਉਹ ਇਕੱਠੇ ਹੋ ਚੁੱਕੇ ਆ। ਪਰ ਇਹ ਬੜੀ ਰੇਅਰ ਡਿਸੀਜ਼ ਹੈਗੀ ਆ ਵੀ ਜਿਹੜੀ ਇੱਕ ਕੁੱਤੇ ਨੂੰ ਨੇ ਚੱਟਣ ਦੇ ਨਾਲ ਜਿਹੜਾ ਇਹ ਇੱਦਾਂ ਦੀ ਜਿਹੜੀ ਬਿਮਾਰੀ ਆ ਉਹ ਬੰਦੇ ਦੇ ਬਲੱਡ ਦੇ ਵਿੱਚ ਚਲੇ ਗਈ। ਜੀ ਅਗਲੀ ਜਿਹੜੀ ਜ਼ਿੰਬਾਬਵੇ ਦੀ ਅੱਜ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਦੱਸਦੇ ਜਾਈਏ, ਮੁਗਾਬੇ ਦਾ ਰੂਲ ਜਿਹੜਾ ਖਤਮ ਹੋਇਆ 37 ਸਾਲਾਂ ਬਾਅਦ, ਪਰ ਉਹਨਾਂ ਦੀ ਪਾਰਟੀ ਦਾ ਜਿਹੜਾ ਐਮਰਸਨ ਮੰਗਾਂਗਵਾ ਜਿਹੜਾ ਆ, ਉਹਦੀ ਪਾਰਟੀ ਜਿਹੜੀ ਸੇਮ ਪਾਰਟੀ ਜਿਹੜੀ ਹੈਗੀ ਆ ZANU PF, ਉਹ ਰੂਲਿੰਗ ਪਾਰਟੀ ਜਿਹੜੀ ਹੈ, ਕਹਿੰਦੇ ਉਸਨੇ ਇਸ ਟਾਈਮ ਇਲੈਕਸ਼ਨ ਦੇ ਜਿਹੜੇ ਨਤੀਜਿਆਂ ਦੇ ਵਿੱਚ ਸਭ ਤੋਂ ਵੱਧ ਸੀਟਾਂ ਜਿਹੜੀਆਂ ਆ ਉਹ
ਜਿੱਤੀਆਂ ਨੇ ਤੇ ਪਰ ਅਜੇ ਕੰਪਲੀਟ ਰਿਜ਼ਲਟ ਜਿਹੜੇ ਆ ਪੂਰੇ ਨਤੀਜੇ ਜਿਹੜੇ ਆ ਉੱਥੇ ਵਾਪਸ ਜਿਹੜੇ ਆ ਉਹ ਨਹੀਂ ਆਏ। ਤੇ ਇਸ ਦੇ ਚੱਲਦਿਆਂ ਜਿਹੜੇ ਲੋਕ ਇਹਨਾਂ ਦੇ ਵਿਰੋਧ ਦੇ ਵਿੱਚ ਸੀ ਉਹ ਤਾਂ ਆਪਣੀ ਜਿੱਤ ਯਕੀਨੀ ਜਿਹੜੀ ਉਹ ਮੰਨ ਰਹੇ ਸੀਗੇ, ਕਿਉਂਕਿ ਸਾਰੇ ਲੋਕ ਇਹ ਤੋਂ ਦੁਖੀ ਸੀ, ਇਸ ਪਾਰਟੀ ਤੋਂ ਦੁਖੀ ਸੀਗੇ। ਤੇ ਹੁਣ ਜਿਹੜੇ ਕਿਤੇ ਨਾ ਕਿਤੇ ਇਹ ਕਿਹਾ ਜਾ ਰਿਹਾ ਹੈ ਵੀ ਇਹ ਦੁਬਾਰਾ ਜਿਹੜਾ ਕਿੱਦਾਂ ਜਿੱਤ ਰਹੇ। ਸੋ ਇਸ ਟਾਈਮ ਦੇ ਨਤੀਜਿਆਂ ਦੇ ਮੁਤਾਬਕ ਉੱਥੋਂ ਦੀ ਪਾਰਲੀਮੈਂਟ ਦੇ ਵਿੱਚ 122 ਸੀਟਾਂ ਜਿਹੜੀ ਮੌਜੂਦਾ ਜਿਹੜੀ ਸਰਕਾਰ ਦੀ ਜਿਹੜੀ ਹੈਗੀ ਮੈਜੋਰਟੀ ਵਾਲੀ ਆ, ਜ਼ਾਨੂ PF ਜਿਹੜੀ ਆ ਉਹਨਾਂ ਨੇ ਜਿੱਤੀਆਂ ਹੋਈਆਂ ਨੇ। MDF ਅਲਾਇੰਸ ਨੇ 53 ਤੇ ਜਿਹੜੇ 2 ਜਿਹੜੀਆਂ ਉਹ ਅਦਰਸ ਨੇ ਜਿਹੜੀਆਂ ਇਸ ਟਾਈਮ ਜਿੱਤੀਆਂ ਹੋਈਆਂ ਨੇ। ਸੋ ਕਾਫੀ ਜਿਹੜਾ ਇਸ ਨੂੰ ਲੈ ਕੇ ਰੌਲਾ ਰੱਪਾ ਪਿਆ ਆ। ਤੇ ਹਰਾਰੇ ਜਿਹੜੀ ਕੈਪੀਟਲ ਹੈਗੀ ਆ ਜ਼ਿੰਬਾਬਵੇ ਦੀ ਤੇ ਹੋਰ ਕਈ ਥਾਵਾਂ ਦੇ ਉੱਤੇ ਹੁਣ ਜਿਹੜੀ ਸਰਕਾਰ ਦੇ ਦੁਆਰਾ ਮਿਲਟਰੀ ਨੂੰ ਜਿਹੜਾ ਉਹ ਲਾਇਆ ਗਿਆ ਆ, ਕਿਉਂਕਿ ਪ੍ਰੋਟੈਸਟ ਇਹਨਾਂ ਨਤੀਜਿਆਂ ਦੇ ਖਿਲਾਫ ਵੀ ਜਿਹੜੇ ਆ ਉਹ ਹੋ ਰਹੇ ਨੇ। ਸੋ 33 ਸੀਟਾਂ ਦਾ ਜੇ ਫੈਸਲਾ ਜਿਹੜਾ ਉਹ ਆਉਣਾ ਬਾਕੀ ਹੈਗਾ ਆ। ਸੋ ਇਸ ਟਾਈਮ ਕਾਫੀ ਜ਼ਿਆਦਾ ਜਿਹੜਾ ਆ ਉਹ ਰੌਲਾ ਰੱਪਾ ਜਿਹੜਾ ਆ ਉਹ ਪਿਆ ਆ। ਤੇ ਕਹਿੰਦੇ 70% ਉੱਥੋਂ ਦੇ ਰਜਿਸਟਰਡ ਵੋਟਰ ਜਿਹੜੇ ਸੀਗੇ ਉਹਨਾਂ ਨੇ ਇਲੈਕਸ਼ਨ ਦੇ ਵਿੱਚ ਹਿੱਸਾ ਲਿਆ ਸੀ। ਤੇ ਇੱਕ ਜਿਹੜੇ ਕਈ ਬਜ਼ੁਰਗਾਂ ਦੀ ਉੱਥੇ ਇੰਟਰਵਿਊ ਵਗੈਰਾ ਬੜਾ ਕੁਛ ਆਇਆ, ਕਹਿੰਦੇ ਵੀ ਜਦੋਂ ਤੋਂ ਅਸੀਂ ਜੰਮਿਆ ਸੀ ਤੇ ਮੁਗਾਬੇ ਨੂੰ ਦੇਖਿਆ ਆ। ਇਹ ਬਹੁਤ ਜਿਹੜਾ ਇੱਕ ਕਿਉਂਕਿ 37 ਸਾਲ ਹੋ ਗਏ ਦੇਖੋ ਉਸ ਬੰਦੇ ਨੂੰ ਜਿਹੜਾ ਸੱਤਾ ਦੇ ਵਿੱਚ, ਉਹਨੇ ਹੋਰ ਕੋਈ ਬੰਦਾ ਜਿਹੜਾ ਆਉਣ ਹੀ ਨਹੀਂ ਦਿੱਤਾ। ਤੇ ਉਹ ਕਹਿੰਦੇ ਵੀ ਇਹ ਸਾਡੇ ਲਈ ਵੀ ਇੱਕ ਨਵੀਂ ਚੀਜ਼ ਸੀ, ਇਸ ਲਈ ਲੋਕਾਂ 'ਚ ਉਤਸ਼ਾਹ ਬਹੁਤ ਸੀ ਵੋਟਾਂ ਪਾਉਣ ਦਾ। ਤੇ ਇਹ ਬਹੁਤ ਹੈਰਾਨੀ ਵਾਲੀ ਗੱਲ ਆ ਵੀ ਉਹਨਾਂ ਤੋਂ ਸਤੇ ਹੋਏ ਲੋਕ ਦੁਬਾਰਾ ਜਿਹੜੇ ਆ ਉਹਨਾਂ ਦੇ ਲਈ ਕਿੱਦਾਂ ਵੋਟ ਪਾ ਗਏ ਆ। ਸੋ ਕਿਤੇ ਨਾ ਕਿਤੇ ਲੋਕ ਜਿਹੜੇ ਇਹ ਸ਼ੱਕ ਪ੍ਰਗਟ ਕਰ ਰਹੇ ਆ ਵੀ ਕੋਈ ਨਾ ਕੋਈ ਇਲੈਕਸ਼ਨ ਦੇ ਵਿੱਚ ਧਾਂਦਲੀ ਵੀ ਜਿਹੜੀ ਹੋਈ ਆ ਤੇ ਲੋਕ ਪ੍ਰੋਟੈਸਟ ਵੀ ਕਰ ਰਹੇ ਆ ਤੇ ਉਹਨਾਂ ਨੂੰ ਸ਼ਾਂਤ ਕਰਨ ਦੇ ਲਈ ਹੁਣ ਮਿਲਟਰੀ ਨੂੰ ਉੱਥੇ ਲਾਉਣਾ ਪਿਆ ਹੈ ਜੀ। ਅਗਲੀ ਖਬਰ ਰਾਜਕਨਵੀਰ ਸਿੰਘ ਜੀ ਸੈਕਰਾਮੈਂਟੋ ਤੋਂ ਆ ਰਹੀ ਆ। ਸੈਕਰਾਮੈਂਟੋ ਦੀ ਜਿਹੜੀ ਸਿਟੀ ਕੌਂਸਲ ਆ ਉਹਨਾਂ ਨੇ 7-1 ਦੇ ਮੁਕਾਬਲੇ ਜਿਹੜੀ ਵੋਟ ਪਾ ਕੇ ਇਹ ਅਨਾਊਂਸ ਕੀਤਾ ਵੀ ਜਿਹੜੀ ਨਵੰਬਰ ਦੇ ਵਿੱਚ ਇਲੈਕਸ਼ਨ ਹੋਣੀ ਆ ਉਦੋਂ ਉਹ ਬੈਲਟ ਦੇ ਉੱਤੇ ਤੁਹਾਡਾ ਜਿਹੜਾ ਸੇਲਸ ਟੈਕਸ ਆ ਉਹ 1 ਸੈਂਟ ਵਧਾਉਣ ਜਾ ਰਹੇ ਹੈਗੇ ਆ। ਕਹਿੰਦੇ ਵੀ ਇਹ ਜਿਹੜਾ ਸੇਲਸ ਟੈਕਸ ਹੈਗਾ ਆ ਇਹ ਬੇਸਿਕ ਜਿਹੜੀ ਸਿਟੀ ਸਰਵਿਸ ਹੈਗੀ ਆ ਤੇ ਨਾਲ ਦੀ ਨਾਲ ਜਿਹੜੀ ਪੁਲਿਸ ਦੀਆਂ ਪੋਜੀਸ਼ਨਸ ਆ ਤੇ ਹੋਰ ਕਮਿਊਨਿਟੀ ਦੇ ਜਿਹੜੇ ਇਕੋਨਮੀ ਬਿਲਡਿੰਗ ਦੇ ਪ੍ਰੋਗਰਾਮ ਆ ਉਹਨਾਂ ਦੇ ਕੰਮ ਆਏਗਾ। ਸੋ ਅਗਰ ਇਹ ਬੈਲਟ ਦੇ ਵਿੱਚ ਪਾਸ ਹੋ ਜਾਂਦਾ, ਜਿਹਨੂੰ ਮੇਜਰ U ਕਰਕੇ ਜਾਣਿਆ ਜਾਊਗਾ, ਜਦੋਂ ਤੁਹਾਡੀ ਬੈਲਟ ਆਣੇ ਹੈਗੇ ਨਵੰਬਰ ਦੇ ਵਿੱਚ। ਪ੍ਰੋਪੋਜੀਸ਼ਨ 6 ਕਹਿੰਦੇ ਇੱਕ ਹਾਈਲੀ ਕੰਟੈਸਟਡ ਮੇਜਰ ਸੀਗਾ, ਰਿਪੀਲਿੰਗ ਸਟੇਟਸ ਗੈਸ ਟੈਕਸ ਬਿੱਲ। ਤੇ ਜਦੋਂ ਇਹ ਮੇਜਰ U ਆਊਗਾ ਤੇ ਜੇ ਉਹ ਪਾਸ ਹੋ ਜਾਂਦਾ ਤੇ ਜਿਹੜਾ ਸੈਕਰਾਮੈਂਟੋ ਦਾ ਜਿਹੜਾ ਸੇਲਸ ਟੈਕਸ ਆ ਉਹ 8.75 ਹੋ ਜਾਊਗਾ ਨੈਕਸਟ ਅਪ੍ਰੈਲ ਤੋਂ। ਸੋ ਇਹ ਹੁਣ ਸਰੋਤਿਆਂ ਨੇ ਦੇਖਣਾ ਆ ਜਿਹੜੇ ਉਸ ਏਰੀਏ 'ਚ ਰਹਿੰਦੇ ਆ ਵੀ ਦੇਖੋ ਵੀ ਜਿਹੜੇ ਗਵਰਨਮੈਂਟ ਆ ਟੈਕਸ ਤੇ ਟੈਕਸ ਲਾਈ ਜਾਂਦੇ ਆ, ਘਰਾਂ ਦੀਆਂ ਪ੍ਰਾਈਸਾਂ ਇੰਨੀਆਂ ਗਈਆਂ ਤੇ ਪ੍ਰੋਪਰਟੀ ਟੈਕਸ ਹਮੇਸ਼ਾ ਹੀ ਵੱਧਦਾ ਆ। ਸੋ ਜਿਹੜਾ ਪ੍ਰੋਪਰਟੀ ਟੈਕਸ ਇੰਨਾ ਜ਼ਿਆਦਾ ਹੁੰਦਾ ਉਹ ਗਵਰਨਮੈਂਟ ਦੇ ਕੋਲ ਜਾਂਦਾ ਹੈਗਾ। ਠੀਕ ਹੈ ਕਿ ਨਹੀਂ? ਇਕੋਨਮੀ ਬੜੀ ਸਟਰੋਂਗ ਚੱਲ ਰਹੀ ਆ ਫਿਰ ਵੀ ਟੈਕਸ ਵਧਾ ਰਹੇ ਆ। ਤੇ ਇਹ ਜਦੋਂ ਵੋਟਾਂ ਪਾਣੀਆਂ ਜੇ ਤੁਸੀਂ ਹੱਕ 'ਚ ਆ ਤਾਂ ਫਿਰ ਯੈਸ ਕਰ ਦਿਓ, ਜੇ ਨਹੀਂ ਆ ਤਾਂ ਨੋ ਕਰ ਦਿਓ। ਪਰ ਆਪਾਂ ਜਿਹੜਾ ਸਰੋਤਿਆਂ ਨੂੰ ਅੱਗੋਂ ਜਿਹੜਾ ਚੇਤਾਵਨੀ ਦੇ ਦਿੱਤੀ ਆ ਵੀ ਜਿਹੜੇ ਸੈਕਰਾਮੈਂਟੋ ਏਰੀਏ 'ਚ ਰਹਿੰਦੇ ਆ ਤੁਹਾਡਾ ਸੇਲਸ ਟੈਕਸ ਉਹ ਵੈਲਟ ਤੇ ਇਨਕਰੀਜ਼ ਕਰਨ ਲਈ ਆ ਰਿਹਾ ਹੈਗਾ ਜੀ। ਅਗਲੀ ਜਿਹੜੀ ਖਬਰ ਹੈਗੀ ਆ, ਸਭ ਨੂੰ ਪਤਾ ਵੀ ਜਿਹੜਾ SB1 ਜਿਹੜਾ ਆ ਉਹ ਇੱਕ ਬੈਲਟ ਮੈਜਰ ਜਿਹੜਾ ਆ ਰਿਹਾ ਆ ਜਿਸ ਦੇ ਵਿੱਚ ਇਨਫਰਾਸਟਰਕਚਰ ਨੂੰ ਇੱਕ ਹਿਸਾਬ ਦੇ ਨਾਲ ਜਿਹੜਾ ਆ ਉਹ ਵਧਾਉਣ ਦੇ ਲਈ ਟੈਕਸ ਜਿਹੜਾ ਉਹ ਲਾਇਆ ਗਿਆ ਆ, ਜਿਹਨੂੰ ਗੈਸ ਟੈਕਸ ਵੀ ਆਖਿਆ ਜਾਂਦਾ ਆ। ਸੋ ਵੋਟ ਜਿਹੜੀ ਇਸ ਵਾਰ ਨਵੰਬਰ ਦੇ ਵਿੱਚ ਰਿਪੀਲ ਕਰਨ ਦੇ ਲਈ ਜਿਹੜੀ ਆ ਉਹ ਆ ਰਹੀ ਆ। ਪਰ ਇੱਕ ਜਿਹੜੀ ਆਪਾਂ ਹੁਣ ਜਿੱਦਾਂ ਦੇਖ ਰਹੇ ਹਾਂ ਵੀ SB1 ਦੇ ਤਹਿਤ ਆਪਾਂ ਦੇਖਿਆ ਵੀ ਹਰ ਆਲਮੋਸਟ ਸ਼ਹਿਰ ਦੇ ਵਿੱਚ ਉਹਨਾਂ ਦੇ ਫੱਟੇ ਜਿਹੜੇ ਉਹ ਲੱਗੇ ਹੋਏ ਨੇ ਵੀ ਯੂਰ ਟੈਕਸ ਟੈਕਸ ਡਾਲਰਸ ਐਟ ਵਰਕ, ਵੀ ਇਨਫਰਾਸਟਰਕਚਰ ਨੂੰ ਸੁਧਾਰਨ ਦੇ ਲਈ SB1 ਬਿੱਲ ਦੇ ਅਧੀਨ ਇਹ ਕੰਮ ਜਿਹੜਾ ਆ ਕਾਰਵਾਈਆਂ ਜਿਹੜੀਆਂ ਉਹ ਚੱਲ ਰਹੀਆਂ ਆ। ਸੋ ਕਹਿੰਦੇ ਆ ਇੱਕ ਜਿਹੜੀ ਰਿਪਬਲਿਕਨ ਰਿਪਰੈਜ਼ੈਂਟੇਟਿਵ ਹੈਗੀ ਆ ਕੈਲੀਫੋਰਨੀਆ ਦੀ, ਉਹਨੇ ਮੰਗ ਉਠਾਈ ਆ, ਕਹਿੰਦੇ ਵੀ ਇਹ ਕਿਉਂ ਜਿਹੜਾ ਇਸ ਟਾਈਮ ਫੱਟੇ ਆ ਉਹ ਲਾਏ ਜਾ ਰਹੇ ਆ। ਰੀਜ਼ਨ ਇਸ ਦੇ ਪਿੱਛੇ ਇਹ ਆ ਵੀ ਤੁਸੀਂ ਲੋਕਾਂ ਦੇ ਮਨ ਜਿਹੜਾ ਇਸ 'ਤੇ ਕਰਕੇ ਭਰਮਾ ਰਹੇ ਹੋ, ਵੀ ਤੁਸੀਂ ਲੋਕਾਂ ਨੂੰ ਕਹਿ ਰਹੇ ਹੋ ਵੀ ਤੁਹਾਡਾ ਕੰਮ ਜਿਹੜਾ ਇਸ ਦੇ ਨਾਲ ਗੈਸ ਟੈਕਸ ਦੇ ਨਾਲ ਜਿਹੜਾ ਆ ਉਹ ਚੱਲ ਰਿਹਾ। ਕਹਿੰਦੇ ਰਾਦਰ ਦੈਨ ਇੱਥੇ ਖਰਚਾ ਕਰਨ ਲਈ ਤੇ ਜਿਹੜੇ
ਟੋਏ ਟਿੱਬੇ ਹੈਗੇ ਆ ਉਹਨਾਂ ਨੂੰ ਭਰਨ ਦੇ ਲਈ ਜਿਹੜਾ ਆ ਉਹ ਪੈਸੇ ਜਿਹੜੇ ਡਾਲਰ ਆ ਉਹ ਵਰਤਣੇ ਚਾਹੀਦੇ ਸੀਗੇ। ਸੋ ਜਿਹੜੇ ਹੱਕ ਦੇ ਵਿੱਚ ਆ, ਕਿਉਂਕਿ ਉਹ ਸਰਕਾਰ ਆ ਜਿਹੜੀ ਜੈਰੀ ਬਰਾਊਨ ਹੋਣਾ ਦੀ ਇੱਥੇ ਕੈਲੀਫੋਰਨੀਆ 'ਚ, ਉਹਨਾਂ ਨੇ ਹੀ ਇਹ ਜਿਹੜਾ ਗੈਸ ਟੈਕਸ ਜਿਹੜਾ ਲਾਇਆ ਸੀ, ਜਿਸ ਦੇ ਵਿੱਚ 20 ਸੈਂਟ ਤੱਕ ਦਾ ਜਿਹੜਾ ਵਾਧਾ ਆ ਉਹ ਡੀਜ਼ਲ ਦੇ ਉੱਤੇ ਜਿਹੜਾ ਹੋਇਆ ਸੀਗਾ। ਸੋ ਉਸ ਦੇ ਤਹਿਤ ਜਿਹੜਾ ਕਹਿੰਦੇ ਉਹਨਾਂ ਨੇ ਫੱਟੇ ਲਾਏ ਹੋਏ ਆ ਅਤੇ ਲੋਕਾਂ ਨੂੰ ਇਹ ਇੱਕ ਹਿਸਾਬ ਦੇ ਨਾਲ ਕਹਿੰਦੇ ਭਰਮ ਪਾਉਣ ਦੀ ਕੋਸ਼ਿਸ਼ ਆ ਵੀ ਉਹ ਰੀਅਪੀਲ ਜਿਹੜਾ ਹੈ ਟੈਕਸ ਨੂੰ ਜਿਹੜਾ ਉਹ ਕਿਤੇ ਨਾ ਕਰ ਦੇਣ। ਅਤੇ ਇਹ ਚੀਜ਼ਾਂ ਨੂੰ ਦੇਖਦੇ ਹੋਏ ਇਸ ਦੇ ਹੱਕ ਦੇ ਵਿੱਚ ਜਿਹੜੀ ਆ ਉਹ ਵੋਟ ਪਾਉਣ ਵੀ SB 1 ਜਿਹੜਾ ਗੈਸ ਟੈਕਸ ਆ ਉਹ ਬਰਕਰਾਰ ਰਹੇ। ਸੋ ਹੁਣ ਉਸ ਦੇ ਉੱਤੇ ਸਵਾਲ ਉੱਠੇ ਨੇ, ਦੇਖਦੇ ਆ ਵੀ ਕੀ ਇਹ ਜਿਹੜੇ ਫੱਟੇ ਆ ਉਹ ਹਟਾਏ ਜਾਣਗੇ ਜਾਂ SB 1 ਦੇ ਜਿਹੜੇ ਬੈਲਟ ਮੈਜਰ ਜਿਹਨਾਂ ਨੇ ਨਵੰਬਰ 'ਚ ਆਉਣਾ ਆ ਰਿਪੀਲ ਕਰਨ ਦੇ ਲਈ ਗੈਸ ਟੈਕਸ ਨੂੰ, ਵੀ ਉਸ ਦੇ ਤਹਿਤ ਇਸ ਨੂੰ ਹਟਾ ਦਿੱਤਾ ਜਾਊਗਾ ਜਾਂ ਇਹ ਲੱਗੇ ਰਹਿਣਗੇ। ਜੀ ਅਗਲੀ ਖਬਰ ਜਿਹੜੀ ਆ ਉਹ ਬੇਕਰਸਫੀਲਡ ਨਾਲ ਰਿਲੇਟਡ ਹੈਗੀ ਆ। ਬੇਕਰਸਫੀਲਡ ਏਰੀਏ ਦੇ ਵਿੱਚ ਜੇ ਕੋਈ ਕਾਲਜ ਅਟੈਂਡ ਕਰਨਾ ਚਾਹੁੰਦਾ ਹੈ ਤੇ ਬੇਕਰਸਫੀਲਡ ਕਾਲਜ ਨੇ ਜਿਹੜਾ ਅਗਸਤ 7 ਨੂੰ ਸਵੇਰ ਦੇ 8 ਵਜੇ ਤੋਂ ਲੈ ਕੇ 3 ਵਜੇ ਤੱਕ ਇੱਕ ਐਕਸਪ੍ਰੈਸ ਐਨਰੋਲਮੈਂਟ ਦਾ ਦਿਨ ਰੱਖਿਆ ਆ, ਜਿਹਦੇ ਵਿੱਚ ਤੁਸੀਂ ਜੇ ਪਹਿਲਾਂ ਐਨਰੋਲਮੈਂਟ ਨਹੀਂ ਕੀਤੀ ਕਿਸੇ ਕਲਾਸ ਦੇ ਵਿੱਚ ਤੇ ਉਹ ਸਾਰੇ ਦਿਨ ਆ ਕੇ ਤੁਸੀਂ ਕਲਾਸਿਸ ਲਈ ਐਨਰੋਲਮੈਂਟ ਕਰ ਸਕਦੇ ਆ। ਅਤੇ ਬੇਕਰਸਫੀਲਡ ਕਾਲਜ ਦਾ ਜਿਹੜਾ ਸਾਰਾ ਸਟਾਫ ਆ ਉਹ ਫਾਈਨੈਂਸ਼ੀਅਲ ਏਡ ਇਨਫੋਰਮੇਸ਼ਨ ਜਾਂ ਕੈਂਪਸ ਦਾ ਟੂਰ ਵੀ ਦਊਗਾ, ਜਾਂ ਕਿੱਦਾਂ ਦੀਆਂ ਕਲਾਸਾਂ ਤੁਸੀਂ ਪਸੰਦ ਕਰਦੇ ਆ ਅਵੇਲੇਬਲ ਆ ਉਹ ਲੈ ਸਕਦੇ ਆ। ਸੋ ਬੇਕਰਫੀਲਡ ਦੇ ਵਿੱਚ ਅੱਜ ਕੱਲ੍ਹ ਪੰਜਾਬੀ ਕਮਿਊਨਿਟੀ ਬਹੁਤ ਵੱਡੀ ਗਿਣਤੀ ਦੇ ਵਿੱਚ ਆ ਰਾਜਕਨਵੀਰ ਸਿੰਘ ਜੀ। ਤੇ ਸਰੋਤਿਆਂ ਨੂੰ ਦੱਸਦੇ ਜਾਈਏ, ਅਮਰੀਕਾ ਦੇ ਵਿੱਚ ਅਗਰ ਤੁਸੀਂ ਕਾਲਜ ਜਾਣਾ ਚਾਹੇ 80 ਸਾਲਾਂ ਦੇ ਵੀ ਆ ਤੁਸੀਂ ਕਾਲਜ ਅਟੈਂਡ ਕਰ ਸਕਦੇ ਆ। ਸੋ 16 ਸਾਲ ਤੋਂ ਲੈ ਕੇ 80-85 ਸਾਲ ਤੱਕ ਆਪਾਂ ਦੇਖਿਆ ਵੀ ਬਹੁਤ ਲੋਕ ਜਿਹੜੇ ਇੱਥੇ ਕਾਲਜ ਅਟੈਂਡ ਕਰਦੇ ਆ। ਬਹੁਤ ਤਰ੍ਹਾਂ ਦੀਆਂ ਕਲਾਸਿਸ ਹੁੰਦੀਆਂ ਅਤੇ ਆਲਮੋਸਟ ਫਰੀ ਵਾਲਾ ਹੀ ਕੰਮ ਹੁੰਦਾ। $15 ਪਰ ਯੂਨਿਟ ਉਹ ਚਾਰਜ ਕਰਦੇ ਜੇ ਤੁਸੀਂ ਕੈਲੀਫੋਰਨੀਆ ਦੇ ਰੈਜ਼ੀਡੈਂਟ ਹੈਗੇ ਆ। ਸੋ ਜ਼ਰੂਰ ਚਾਹੇ ਤੁਸੀਂ ਇੱਕੋ ਹੀ ਕਲਾਸ ਲੈਣੀ ਹੋਵੇ, ਤਰ੍ਹਾਂ ਦੀਆਂ ਕਲਾਸਾਂ ਉਹਨਾਂ ਦਾ ਬਰੋਚਰ ਜਿਹੜਾ ਔਨਲਾਈਨ ਦੇਖ ਸਕਦੇ ਆ। ਇਹ ਗਵਰਨਮੈਂਟ ਦਾ ਇੱਕ ਜਿਹੜਾ ਪ੍ਰੋਗਰਾਮ ਆ। ਸੋ ਬੇਕਰਸਫੀਲਡ 'ਚ ਅਗਸਤ 7 ਨੂੰ ਸਵੇਰ ਦੇ 8 ਵਜੇ ਤੋਂ ਲੈ ਕੇ 3 ਵਜੇ ਤਾਈਂ ਬੇਕਰਸਫੀਲਡ ਕਾਲਜ 'ਚ ਜੇ ਕੋਈ ਕਲਾਸਾਂ ਲੈਣੀਆਂ ਚਾਹੁੰਦਾ ਉਹਨਾਂ ਲਈ ਐਕਸਪ੍ਰੈਸ ਐਨਰੋਲਮੈਂਟ ਦਾ ਅਨਾਊਂਸਮੈਂਟ ਕੀਤੀ ਗਈ ਆ। ਜੀ ਅਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਜਿਹੜਾ ਉਹ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਅਗਲੀ ਵਾਰ ਅਗਲੇ ਜਿਹੜੇ ਆ ਖਬਰਾਂ ਦੇ ਜਿਹੜਾ ਲੈ ਕੇ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ, ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।